ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 050 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਨੀਸ਼ ਸਿਸੋਦੀਏ ਤੋਂ। ਕਹਿੰਦੇ ਕੇਜਰੀਵਾਲ ਨੇ ਮਨੀਸ਼ ਸਿਸੋਦੀਏ ਦੀ ਤੁਲਨਾ ਕਰਤੀ ਭਗਤ ਸਿੰਘ ਨਾਲ। ਕਿ ਹੁਣ ਮਨੀਸ਼ ਸਿਸੋਦੀਏ ਨੂੰ 21ਵੀਂ ਸਦੀ ਦਾ ਭਗਤ ਸਿੰਘ ਕਹਿਣਾ ਪਊਗਾ ਜੀ? ਦੇਖੋ, ਕੇਜਰੀਵਾਲ ਦੀ ਮੰਨੀਏ ਤਾਂ ਉਹ ਅੱਜ ਦੇ ਦੌਰ ਦਾ ਭਗਤ ਸਿੰਘ ਆ। ਉਹ ਕਹਿੰਦੇ ਕਿ ਸਾਡਾ ਮੰਤਰੀ ਜੈਨ ਤੇ ਮਨੀਸ਼ ਸਿਸੋਦੀਆ ਅੱਜ ਦੇ ਭਗਤ ਸਿੰਘ ਨੇ। ਇਸ ਮੌਕੇ ਮਨੀਸ਼ ਸਿਸੋਦੀਆ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵਿਵਾਦਾਂ 'ਚ ਨੇ, CBI ਦੀ ਰਡਾਰ ਤੇ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਆ ਤੇ ਜਿਹੜੀ ਉਹਨਾਂ ਦੀ ਦਰਜ FIR ਆ ਜਿਹੜੀ ਰਿਪੋਰਟ ਦੇ ਆਧਾਰ ਤੇ ਪੁੱਛਗਿੱਛ ਹੋ ਰਹੀ ਆ, ਉਹਦੇ ਵਿੱਚ ਨੰਬਰ 1 ਮੁਲਜ਼ਮ ਦੇ ਤੌਰ ਤੇ ਇਹਨਾਂ ਦਾ ਨਾਂ ਸ਼ਾਮਲ ਹੈ ਜੀ। ਸੋ ਨੰਬਰ 1 ਤੇ ਉਹਨਾਂ ਨੇ ਮਨੀਸ਼ ਸਿਸੋਦੀਆ ਨੂੰ ਰੱਖਿਆ, ਉਹ ਤੋਂ ਬਾਅਦ ਬਾਕੀ ਰੱਖੇ ਤੇ ਲਗਭਗ ਬਾਕੀਆਂ ਦੀ ਘੇਰਾਬੰਦੀ ਹੋ ਚੁੱਕੀ ਹੈ, ਬਾਕੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੋ ਇਸ ਲਈ ਜਿਹੜਾ ਅਰਵਿੰਦ ਕੇਜਰੀਵਾਲ ਜੀ ਵਾਰ-ਵਾਰ ਕਹਿੰਦੇ ਸੀ ਮਨੀਸ਼ ਸਿਸੋਦੀਆ ਨੂੰ ਫੜ ਸਕਦੇ ਆ, ਗ੍ਰਿਫਤਾਰ ਕਰ ਸਕਦੇ ਆ, ਉਹਦੀ ਸੰਭਾਵਨਾ ਬਹੁਤ ਵੱਧ ਗਈ ਹੈ ਹੁਣ ਜੀ। ਕਿਸੇ ਵੀ ਸਮੇਂ ਇਹ ਗ੍ਰਿਫਤਾਰੀ ਸੰਭਵ ਹੈ। ਬੇਸ਼ੱਕ ਮਨੀਸ਼ ਸਿਸੋਦੀਆ ਦਮ ਭਰਦੇ ਨੇ ਕਿ ਮੇਰੇ ਘਰੇ 12-12 ਘੰਟੇ ਮੇਰਾ ਘਰ ਫਰੋਲ ਲਿਆ, ਮੇਰੇ ਘਰੋਂ ਕੁਛ ਨਹੀਂ ਮਿਲਿਆ, ਕਹਿੰਦੇ ਮੇਰੇ ਲੋਕਰ ਫਲੋਰ ਲਏ, ਉੱਥੋਂ ਕੁਛ ਨਹੀਂ ਮਿਲਿਆ, ਮੇਰੇ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਕਰ ਲਈ, ਕਿਤੋਂ ਕੁਛ ਨਹੀਂ ਮਿਲਿਆ, ਮੈਂ ਬੇਦਾਗ ਹਾਂ। ਸੋ ਕੱਲ੍ਹ ਵੀ ਉਹੀ ਪੁਰਾਣਾ ਟਰੈਂਡ, ਮਤਲਬ ਜਾਣ ਤੋਂ ਪਹਿਲਾਂ ਰਾਜਘਾਟ ਜਾਣਾ, ਸ਼ਕਤੀ ਪ੍ਰਦਰਸ਼ਨ ਕਰਨਾ, ਤਿਰੰਗਾ ਲਹਿਰਾਉਣਾ ਤੇ ਬਾਹਰ ਇਕੱਠ ਕਰਨਾ ਆਪਣੇ ਵਰਕਰਾਂ ਦਾ, ਨਾਅਰੇਬਾਜ਼ੀ ਕਰਾਉਣੀ ਤੇ ਉਸ ਤੋਂ ਬਾਅਦ ਅੰਦਰ 9 ਘੰਟੇ ਪੁੱਛਗਿੱਛ। ਤੇ 9 ਘੰਟੇ ਦੀ ਪੁੱਛਗਿੱਛ ਦੇ ਵਿੱਚ 30 ਸਵਾਲ ਇਹਨਾਂ ਤੋਂ ਪੁੱਛੇ ਗਏ। 30 ਸਵਾਲਾਂ ਦੇ ਵਿੱਚ ਉਹਨਾਂ 'ਚ ਕਿਤੇ ਉਹ ਸਵਾਲ ਸ਼ਾਮਲ ਨਹੀਂ ਗਾ ਜਿਹੜਾ ਕਿ ਮਨੀਸ਼ ਸਿਸੋਦੀਆ ਜੀ ਨੇ ਬਾਹਰ ਕਿਹਾ। ਉਸ ਮਾਮਲੇ ਦੇ ਉੱਤੇ ਉਹ ਕਹਿੰਦੇ ਕਿ ਅਸੀਂ ਬਕਾਇਦਾ ਇਹਦੀ ਆਡੀਓ ਔਰ ਵੀਡੀਓ ਰਿਕਾਰਡਿੰਗ ਕਰਾਈ ਆ ਪੂਰੀ ਜਾਣਕਾਰੀ ਦੀ, ਕਿ ਜਿਹੜੇ ਪੁੱਛਗਿੱਛ ਹੋਈ ਆ 9 ਘੰਟੇ, ਤਾਂ ਕਿ ਕੱਲ੍ਹ ਨੂੰ ਮਨੀਸ਼ ਸਿਸੋਦੀਆ ਕੋਈ ਸਵਾਲ ਨਾ ਖੜਾ ਕਰ ਸਕਣ ਜਾਂ ਦੂਜੀ ਧਿਰ ਨੇ ਕੱਲ੍ਹ ਨੂੰ ਕੋਰਟ 'ਚ ਪੱਖ ਰੱਖਣਾ ਹੋਵੇ ਤਾਂ ਉਹਦੇ ਲਈ ਵੀ। ਪਰ ਮਨੀਸ਼ ਸਿਸੋਦੀਆ ਕਹਿੰਦੇ ਕਿ ਸਵਾਲ ਤਾਂ ਇੱਕ ਪਾਸੇ ਰਹਿ ਗਏ, ਮੈਨੂੰ ਤਾਂ ਸਿੱਧਾ ਕਿਹਾ ਗਿਆ ਕਿ BJP ਜੁਆਇਨ ਕਰ ਲਾ, ਤੈਨੂੰ ਮੁੱਖ ਮੰਤਰੀ ਬਣਾ ਦਾਂਗੇ ਤੇ ਤੇਰੇ ਕੇਸ ਬੰਦ ਕਰ ਦਾਂਗੇ ਜੀ। ਸੋ CBI ਕਹਿੰਦੀ ਅਜਿਹਾ ਕੁਛ ਨਹੀਂ ਗਾ। ਸੋ ਕੀ ਭਗਤ ਸਿੰਘ ਮੁੱਖ ਮੰਤਰੀ ਦੇ ਅਹੁਦਿਆਂ ਲਈ ਲੜਦਾ ਸੀ? ਕੀ ਭਗਤ ਸਿੰਘ ਸ਼ਰਾਬ ਦੇ ਠੇਕੇ ਦੀਆਂ ਪਾਲਿਸੀਆਂ ਬਣਾਉਂਦਾ ਸੀ? ਕੀ ਭਗਤ ਸਿੰਘ ਦੂਜੇ ਸੂਬਿਆਂ ਵਿੱਚ ਸਰਕਾਰਾਂ ਬਣਾਉਣ ਲਈ ਝੰਡਾ ਲੈ ਕੇ ਤੁਰਦਾ ਸੀ? ਉਹ ਤਾਂ ਦੇਸ਼ ਦੀ ਆਜ਼ਾਦੀ ਲਈ ਲੜਿਆ ਸੀ, ਉਹ ਤਾਂ ਦੇਸ਼ ਦੇ ਲੋਕਾਂ ਲਈ ਲੜਿਆ ਸੀ। ਸੋ ਇਸ ਨੂੰ ਲੈ ਕੇ ਇਹ ਵੱਡਾ ਸਵਾਲ ਖੜਾ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਕਿਸ ਹੱਦ ਤੱਕ ਮਤਲਬ ਲਿਆਏ ਰਾਜਨੀਤੀ ਨੂੰ, ਕਿਸ ਪੈਮਾਨੇ ਤੱਕ ਲਿਆਏ ਰਾਜਨੀਤੀ ਨੂੰ, ਕਿ ਤੁਸੀਂ ਹੁਣ ਭਗਤ ਸਿੰਘ ਦੀ ਆੜ ਏਦਾਂ ਵੀ ਲਓਗੇ। ਦੇਸ਼ ਦੇ ਵਿੱਚ ਕੋਈ ਵੱਡਾ ਮਾਮਲਾ ਹੋ ਜਾਵੇ ਪ੍ਰਵੀਨ ਜੀ, ਕਿਸੇ ਤਰ੍ਹਾਂ ਦਾ ਕੋਈ ਕਤਲੋਗਾਰਤ ਹੋ ਜਾਵੇ, ਕੋਈ ਅੱਗਜਣੀ ਹੋ ਜਾਵੇ, ਕੋਈ ਵੱਡਾ ਹਾਦਸਾ ਵਾਪਰ ਜਾਵੇ, ਕੋਈ ਦੋ ਧਿਰਾਂ ਦਾ ਟਕਰਾਅ ਹੋ ਜਾਵੇ, ਤਾਂ ਸਾਰਿਆਂ ਦਾ ਟੇਕ ਹੁੰਦਾ CBI ਦੇ ਉੱਤੇ। ਸਾਰੇ ਕਹਿੰਦੇ ਕਿ CBI ਤੋਂ, ਪਰ ਜਦੋਂ ਮਾਮਲਾ ਰਾਜਨੀਤਿਕ ਹੁੰਦਾ ਤਾਂ CBI ਤੇ ਭਰੋਸਾ ਨਹੀਂ ਹੁੰਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ CBI ਹਮੇਸ਼ਾ ਸਰਕਾਰੀ ਤੋਤਾ ਵਜੋਂ ਹੀ ਕੰਮ ਕਰਦਾ ਰਿਹਾ, ਸਰਕਾਰੀ ਹੱਥ ਠੋਕਾ ਬਣ ਕੇ ਹੀ ਕੰਮ ਕਰਦਾ ਰਿਹਾ, ਕੇਂਦਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਹੀ ਕੰਮ ਕਰਦਾ ਰਿਹਾ। ਸੋ ਅੱਜ ਤਾਂ ਉਹਦੀ ਕਤਾਰ 'ਚ ਨਾਂ ਲੰਬੇ ਹੋ ਗਏ ਨੇ, ED ਵੀ ਉਹਦੀ ਕਤਾਰ 'ਚ ਖੜੀ ਹੈ, ਇਨਕਮ ਟੈਕਸ ਵੀ ਉਹਦੀ ਕਤਾਰ 'ਚ ਖੜਾ ਹੈ, ਇੱਥੋਂ ਤੱਕ ਕਿ ਹੁਣ ਤਾਂ ਜਿਹੜਾ ਚੋਣ ਕਮਿਸ਼ਨ ਸਾਡਾ ਉਹ ਵੀ ਇਸੇ ਕਤਾਰ 'ਚ ਖੜਾ ਨਜ਼ਰ ਆਉਂਦਾ। ਸੋ ਇਸ ਲਈ ਇਹ ਤਾਂ ਨਹੀਂ ਕਹਿੰਦੇ ਅਸੀਂ ਕਿ ਹਾਂ CBI ਦੀ ਜਾਂਚ ਨਿਰਪੱਖ ਹੋਏਗੀ, CBI ਦੀ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਏਗੀ, ਪਰ ਮਨੀਸ਼ ਸਿਸੋਦੀਆ ਇੰਝ ਲੱਗਦਾ ਕਿ ਜਿਵੇਂ ਉਹਨਾਂ ਨਾਲੋਂ ਵੀ ਵੱਧ ਡਰਾਮਾ ਕਰਨ ਲਈ ਕਾਲੇ ਹੋਣ, ਜਾਂ ਕੇਜਰੀਵਾਲ ਨਾਲੋਂ ਵੱਧ ਡਰਾਮਾ।
ਇੱਕ ਪਾਸੇ ਕਹਿੰਦੇ ਗੁਜਰਾਤ ਜਾਣ ਤੋਂ ਰੋਕਣ ਦੇ ਲਈ ਮਨੀਸ਼ ਸਿਸੋਦੀਆ ਨੂੰ ਸਾਰਾ ਕੁਝ ਹੋ ਰਿਹਾ, ਦੂਸਰੇ ਪਾਸੇ ਬਾਹਰ ਆਉਂਦੇ ਕਹਿੰਦੇ ਕਿ ਹੁਣ ਮੰਗਲਵਾਰ ਨੂੰ ਗੁਜਰਾਤ 'ਚ ਨਜ਼ਰ ਆਉਣਗੇ ਮਨੀਸ਼ ਸਿਸੋਦੀਆ। ਤੇ ਇੱਥੋਂ ਮਤਲਬ ਕਿ ਉਹ ਪੂਰੀ ਕਦੇ ਰਾਘਵ ਚੱਡਾ ਨੂੰ ਸਹਿ ਇੰਚਾਰਜ ਬਣਾਉਂਦੇ ਹੀ ਕਹਿੰਦੇ ਨੇ ਕਿ ਹੁਣ ਰਾਘਵ ਚੱਡਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸੋ ਸਵਾਲ ਜਿਹੜਾ ਮਨੀਸ਼ ਸਿਸੋਦੀਆ ਮੂਹਰੇ ਸੀਬੀਆਈ ਨੇ ਪਾਇਆ, ਉਹ ਕਹਿੰਦੇ ਜੀ ਕਿ ਤੁਸੀਂ ਜਿਹੜੀ ਪਾਲਿਸੀ ਲੈ ਕੇ ਆਏ ਸੀ ਉਹ ਪਾਲਿਸੀ ਫਿਰ ਵਾਪਸ ਕਿਉਂ ਲਈ? ਜੇ ਸੂਬੇ ਦੇ ਹਿੱਤ ਵਿੱਚ ਸੀ, ਲੋਕਾਂ ਦੇ ਹਿੱਤ ਵਿੱਚ ਸੀ, ਫਿਰ ਉਹ ਵਾਪਸ ਕਿਉਂ ਲਈ? ਇਹਦੇ ਨਾਲ ਹੀ ਉਹਨਾਂ ਨੇ ਉਹ ਸਵਾਲ ਵੀ ਪਾਏ ਕਿ ਭਾਈ ਜਿਹੜੇ ਕਰੋੜਾਂ ਰੁਪਈਏ ਲੈਣ ਦੇਣ ਦੇ ਸਵਾਲ ਨੇ ਉਹ ਕਿਹਨੇ ਕੀਤੇ, ਕਿਹਨੇ ਲਏ, ਕਿਹਨੇ ਛੋਟ ਦਿੱਤੀ? ਸੋ ਉਹ ਸਾਰਾ ਸਵਾਲ ਵੀ ਉਹਨਾਂ। ਫਿਰ ਉਹ ਬੰਦੇ ਜਿਹੜੇ ਏਕਾਧਿਕਾਰ ਵਾਲੇ ਆਏ, ਇਹਨਾਂ ਹੀ ਕਾਰੋਬਾਰੀਆਂ ਨੂੰ ਕਿਉਂ ਮਿਲਿਆ ਹੈ, ਇਹਨਾਂ ਦੇ ਹੀ ਬ੍ਰਾਂਡ ਕਿਉਂ ਵਿਕਦੇ ਨੇ, ਉਹ ਸਾਰੇ ਸਵਾਲ ਮੂਹਰੇ ਆਏ। ਸੋ ਲਗਭਗ ਮਾਹੌਲ ਪੂਰਾ ਮਨੀਸ਼ ਸਿਸੋਦੀਆ ਦੇ ਖਿਲਾਫ ਜਾ ਰਿਹਾ, ਤੇ ਉਹਦੇ ਵਿੱਚ ਸਭ ਤੋਂ ਕਮਜ਼ੋਰ ਕੜੀ ਇਹਨਾਂ ਦਾ ਆਪਣਾ ਹੀ ਫੈਸਲਾ ਕਿ ਆਪ ਹੀ ਉਹ ਪਾਲਿਸੀ ਲਿਆਂਦੀ ਤੇ ਆਪ ਹੀ ਵਾਪਸ ਲੈ ਲਈ। ਸੋ ਜੇਕਰ ਪ੍ਰਵੀਨ ਜੀ ਗ੍ਰਿਫਤਾਰੀ ਹੋਣੀਓ ਸੀ, ਜੇਕਰ ਹੁਣ ਜਿਵੇਂ ਮਤਲਬ ਕਿ ਕੇਜਰੀਵਾਲ ਵੀ ਕਹਿੰਦੇ ਨੇ, ਮਨੀਸ਼ ਸਿਸੋਦੀਆ ਵੀ ਕੱਲ ਕਹਿੰਦੇ ਨੇ ਕਿ ਮੈਨੂੰ ਫੜ ਸਕਦੇ ਨੇ ਜੇ ਮੈਂ ਉਹਨਾਂ ਦੀ ਨਹੀਂ ਮੰਨੀ, ਤੇ ਜੇ ਪਾਲਿਸੀ ਲਾਗੂ ਰੱਖਦੇ ਫਿਰ ਫੜਤਾ ਤਾਂ ਵੀ ਹੋਣਾ ਸੀ ਤੁਸੀਂ ਕਹਿੰਦੇ ਹੋ, ਤੇ ਫਿਰ ਪਾਲਿਸੀ ਤੇ ਖੜੇ ਰਹਿੰਦੇ, ਸ਼ਾਇਦ ਲੋਕਾਂ ਨੂੰ ਲੱਗਦਾ ਕਿ ਵੀ ਪਾਲਿਸੀ ਤਾਂ ਸਹੀ ਆ। ਸੋ ਤੁਸੀਂ ਪਾਲਿਸੀ ਵੀ ਵਾਪਸ ਲੈ ਲਈ, ਉਸ ਪਾਲਿਸੀ ਕਾਰਨ ਪੰਜਾਬ ਵੀ ਵਿਵਾਦਾਂ 'ਚ ਆ ਗਿਆ, ਕਿਉਂਕਿ ਉਸੇ ਪਾਲਿਸੀ ਦੀ ਫੋਟੋਸਟੇਟ ਕਾਪੀ ਤੁਸੀਂ ਪੰਜਾਬ ਵੀ ਭੇਜੀ ਹੋਈ ਆ, ਤੇ ਪਰ ਹੁਣ ਤੁਸੀਂ ਕਹਿੰਦੇ ਹੋ ਗ੍ਰਿਫਤਾਰੀ ਵੀ ਸੰਭਵ ਆ। ਸੋ ਇਸ ਲਈ ਇਹ ਚੀਜ਼ ਨੇ ਪੱਖ ਕਮਜ਼ੋਰ ਕੀਤਾ ਮਨੀਸ਼ ਸਿਸੋਦੀਆ ਦਾ। ਸੋ ਹੁਣ ਬੇਸ਼ੱਕ ਇਹ ਗੁਜਰਾਤ ਦੇ ਹਵਾਲੇ ਨਾਲ ਹੋਵੇ, ਬੇਸ਼ੱਕ ਇਹ ਹਿਮਾਚਲ ਦੇ ਹਵਾਲੇ ਨਾਲ ਹੋਵੇ, ਬੇਸ਼ੱਕ ਦਿੱਲੀ ਦੀ ਸਰਕਾਰ ਨੂੰ ਢਾਹ ਲਾਉਣ ਦੇ ਹਵਾਲੇ ਨਾਲ ਹੋਵੇ, ਪਰ ਕਿਤੇ ਨਾ ਕਿਤੇ ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਐਕਸਾਈਜ਼ ਪਾਲਿਸੀ ਇਸ ਮੌਕੇ ਸਵਾਲਾਂ ਦੇ ਘੇਰੇ 'ਚ ਹੈ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਉਹ ਗ੍ਰਿਫਤਾਰੀ ਕਦੇ ਵੀ ਸੰਭਵ ਹੈ। ਔਰ ਇਸ ਗ੍ਰਿਫਤਾਰੀ ਦੇ ਪਿੱਛੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜਨੀਤੀ ਤੋਂ ਮਨਫੀ ਹੈ, ਰਾਜਨੀਤੀ ਹੋ ਰਹੀ ਹੈ। ਜੇ ਸੂਬਾ ਸਰਕਾਰ ਰਾਜਨੀਤੀ ਕਰ ਰਹੀ ਹੈ, ਜੇ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ, ਤਾਂ ਕੇਂਦਰ ਸਰਕਾਰ ਵੀ ਰਾਜਨੀਤੀ ਕਰ ਰਹੀ ਹੈ, ਔਰ ਭਾਜਪਾ ਵੀ ਰਾਜਨੀਤੀ ਕਰ ਰਹੀ ਹੈ, ਔਰ ਉਸੇ ਰਾਜਨੀਤੀ ਦਾ ਸ਼ਿਕਾਰ ਇਸ ਮੌਕੇ ਸੀਬੀਆਈ ਵੀ ਹੈਗੀ ਹੈ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਇਮਾਨਦਾਰ ਮੰਤਰੀ ਦੀ। ਇਮਾਨਦਾਰ ਮੰਤਰੀ ਨੂੰ ਵੀ ਕਹਿੰਦੇ ਰਿਸ਼ਵਤ ਦੇਣੀ ਪੈ ਰਹੀ ਹੈ ਜੀ। ਪ੍ਰਵੀਨ ਜੀ, ਆਪਾਂ ਹੁਣੇ ਸੀਬੀਆਈ ਦੀ ਗੱਲ ਕਰਕੇ ਹਟੇ ਹਾਂ, ਤੇ ਸੀਬੀਆਈ ਜੇ ਕੇਂਦਰ ਦੀ ਕਠਪੁਤਲੀ ਆ ਤਾਂ ਸੂਬਿਆਂ ਕੋਲ ਵੀ ਆਪਣੀਆਂ ਆਪਣੀਆਂ ਕਠਪੁਤਲੀਆਂ ਹੈਗੀਆਂ। ਸੋ ਵਿਜੀਲੈਂਸ ਪੰਜਾਬ ਸਰਕਾਰ ਦੀ ਸਭ ਤੋਂ ਮਜ਼ਬੂਤ ਕਠਪੁਤਲੀ ਰਹੀ ਆ, ਚਾਹੇ ਰਾਜ ਬਾਦਲਾਂ ਦਾ ਰਿਹਾ ਤੇ ਚਾਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਆ ਗਏ। ਸੋ ਇਹ ਸੁੰਦਰ ਸ਼ਾਮ ਅਰੋੜਾ ਨੂੰ ਕਹਿੰਦੇ ਲੋਕਪਾਲ ਨੇ ਕਲੀਨ ਚਿੱਟ ਦਿੱਤੀ ਹੋਈ ਆ, ਤੇ ਕਲੀਨ ਚਿੱਟ ਤਾਂ ਸਾਧੂ ਸਿੰਘ ਧਰਮਸੋਤ ਨੂੰ ਵੀ ਦਿੱਤੀ ਹੋਈ ਆ ਜੀ। ਕਲੀਨ ਚਿੱਟ ਤਾਂ ਇੱਥੇ ਖੱਡਾਂ ਵਾਲੇ ਜਿਹਨੇ ਮਤਲਬ ਕਿ ਆਪਣੇ ਰਸੋਈਏ ਦੇ ਨਾਂ ਤੇ ਖੱਡਾਂ ਲੈ ਲਈ ਸੀ, ਉਹਨੂੰ ਵੀ ਮਿਲੀ ਹੋਈ ਆ। ਸੋ ਇਸ ਲਈ ਕਲੀਨ ਚਿੱਟਾਂ ਵੀ ਉਵੇਂ ਹੀ ਨੇ ਜਿਵੇਂ ਜੇਬ ਚੋਂ ਜਥੇਦਾਰਾਂ ਦੇ ਨਾਂ ਨਿਕਲਦੇ ਨੇ ਬਾਦਲਾਂ ਦੇ। ਸੋ ਉਹੀ ਜਿਹੀਆਂ ਚਿੱਟਾਂ ਨੇ ਇਹ ਕਿ ਜਿਹਦਾ ਮਰਜ਼ੀ ਨਾਂ ਲਿਖ ਕੇ ਭੇਜ ਦਿਓ। ਪਰ ਹੁਣ ਸੁੰਦਰ ਸ਼ਾਮ ਅਰੋੜਾ ਜੀ ਦੇ ਟੱਬਰ ਦੇ ਹਵਾਲੇ ਨਾਲ ਜਦੋਂ ਤੁਸੀਂ ਸੁਣੋਗੇ, ਉਹਨਾਂ ਦੇ ਪਰਿਵਾਰ ਦੇ ਹਵਾਲੇ ਨਾਲ ਸੁਣੋਗੇ, ਸੁੰਦਰ ਸ਼ਾਮ ਅਰੋੜਾ ਦੇ ਹਵਾਲੇ ਨਾਲ ਸੁਣੋਗੇ, ਤਾਂ ਤੁਹਾਡੇ ਸਾਹਮਣੇ ਤੱਥ ਆਉਂਦਾ ਕਿ ਭਾਈ ਉਹ ਤਾਂ ਸਭ ਤੋਂ ਇਮਾਨਦਾਰ ਬੰਦਾ। ਉਹ ਕਹਿੰਦਾ ਜੀ ਕਿ ਮਤਲਬ ਕਿ ਮੈਂ ਤਾਂ ਲੋਕਾਂ ਦੇ ਲਈ ਕੰਮ ਕਰਦਾ ਸੀ, ਮੇਰੇ ਤੇ ਤਾਂ ਜਾਣ ਕੇ ਉਂਗਲ ਚੁੱਕੀ ਜਾ ਰਹੀ ਹੈ, ਪਰਿਵਾਰ ਨੂੰ ਮਿਲ ਕੇ ਭੁੱਬਾ ਮਾਰ ਕੇ ਰੋ ਪਿਆ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਮੰਤਰੀ ਹੁੰਦਿਆਂ ਕਿੰਨੇ ਲੋਕ ਲੈਣਾ ਚਾਹੁੰਦੇ ਹੋਣਗੇ ਆਪਣਾ ਕੰਮ ਕਰਾਉਣ ਲਈ, ਉਹਨਾਂ ਦਾ ਰੋਣਾ ਨਿਕਲਦਾ ਹੋਊਗਾ, ਪਰ ਕੰਮ ਸਿਰੇ ਨਹੀਂ ਚੜ੍ਹਦਾ ਹੋਊਗਾ। ਸੋ ਅੱਜ ਉਹ ਜਦੋਂ ਆਪਣੀ ਵਾਰੀ ਆਈ ਤਾਂ ਰੋਣਾ ਵੀ ਨਿਕਲਿਆ। ਹੁਣ ਜੇਕਰ ਤੁਸੀਂ ਕੋਈ ਘਪਲਾ ਨਹੀਂ ਕੀਤਾ ਪ੍ਰਵੀਨ ਜੀ, ਆਪਣੀ ਸਰਕਾਰ ਦੇ ਹੁੰਦਿਆਂ, ਆਪਣੇ ਮੰਤਰੀਪਣ ਦੇ ਹੁੰਦਿਆਂ ਤੁਸੀਂ ਕੋਈ ਨਜਾਇਜ਼ ਫਾਇਦਾ ਨਹੀਂ ਚੁੱਕਿਆ, ਤੇ ਫਿਰ ਇਮਾਨਦਾਰ ਮੰਤਰੀ ਹੋ ਕੇ ਵੀ 50-50 ਲੱਖ ਰੁਪਈਆ ਦੇਣਾ ਪੈ ਜਾਵੇ, 1 ਕਰੋੜ ਦੀ ਰਿਸ਼ਵਤ ਦੇਣੀ ਪੈ ਜਾਵੇ। ਕਮਾਲ ਆ ਭਾਈ ਕਿ ਇਮਾਨਦਾਰ ਮੰਤਰੀਆਂ ਨੂੰ ਵੀ ਰਿਸ਼ਵਤ ਦੇਣੀ ਪੈਂਦੀ ਹੈ। ਸੋ ਇਹ ਸਵਾਲ। ਦੂਸਰੇ ਪਾਸੇ ਜਿਹੜੀ ਆਜ਼ਾਦ ਏਜੰਸੀ ਵਾਲਾ ਹਵਾਲਾ ਸੀ ਵਿਜੀਲੈਂਸ ਵਾਲਾ ਦੇ ਰਹੇ ਹਾਂ, ਹੁਣ ਵਿਜੀਲੈਂਸ ਦੀ ਜਿਹੜੀ ਸਕ੍ਰਿਪਟ ਸਾਹਮਣੇ ਲਿਆਂਦੀ ਗਈ ਆ, ਉਹ ਸਕ੍ਰਿਪਟ ਦੇ ਅਨੁਸਾਰ ਸੁੰਦਰ ਸ਼ਾਮ ਅਰੋੜਾ ਆਪਣੀ ਜਾਨ ਸੁਖਾਲੀ ਕਰਨ ਲਈ, ਕੇਸ ਚੋਂ ਆਪਣੇ ਆਪ ਨੂੰ ਕਢਾਉਣ ਲਈ ਆਪਣੇ ਜ਼ਿਲ੍ਹੇ ਦੇ ਵਿਜੀਲੈਂਸ ਅਧਿਕਾਰੀ ਮਨਮੋਹਨ ਸਿੰਘ ਦੇ ਘਰੇ ਪਹੁੰਚ ਜਾਂਦਾ, ਤੇ ਕਹਿੰਦੇ ਘਰ ਪਤਾ ਨਹੀਂ ਹੁੰਦਾ, ਘਰ ਦੇ ਨੇੜੇ ਜਾ ਕੇ ਫੋਨ ਕਰਦਾ ਕਿ ਮੈਨੂੰ ਘਰ ਦਾ ਪਤਾ ਨਹੀਂ ਲੱਗ ਰਿਹਾ, ਲੋਕੇਸ਼ਨ ਭੇਜ ਦੇ। ਤੇ ਇੱਧਰ ਸੁਨੀਲ ਜਾਖੜ ਕਹਿੰਦੇ ਜੀ ਪਤਾ ਕਰੋ ਕਿ ਉਹਨੇ ਘਰੇ ਕਿਉਂ ਸੱਦਿਆ ਸੀ। ਤੇ ਹੁਣ ਵਿਜੀਲੈਂਸ ਕਹਿੰਦੀ ਸਾਡੇ ਘਰੇ ਆ ਕੇ ਉਹਨੇ ਜੀ ਮਨਮੋਹਨ ਸਿੰਘ ਨੂੰ ਆਫਰ ਕੀਤੀ 1 ਕਰੋੜ ਦੀ, ਤੇ ਮਨਮੋਹਨ ਸਿੰਘ ਨੇ ਜਦੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ, ਉੱਚ ਅਧਿਕਾਰੀਆਂ ਨੇ ਜਦੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ, ਤੇ ਉੱਚ ਤੋਂ ਉੱਚ ਅਧਿਕਾਰੀਆਂ ਨੇ ਕਹਿੰਦੇ ਜਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਤਾ, ਤੇ ਭਗਵੰਤ ਮਾਨ ਜੀ ਦੇ ਕਹੇ ਤੇ ਕਹਿੰਦੇ ਜੀਰਕਪੁਰ 'ਚ ਟਰੈਪ ਲੱਗਿਆ। ਸੋ ਫਿਰ ਇਹ ਵਿਜੀਲੈਂਸ ਆਜ਼ਾਦ ਏਜੰਸੀ ਹੈ, ਵਿਜੀਲੈਂਸ ਨਿਰਪੱਖ ਏਜੰਸੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਕਹੇ ਤੇ ਚੱਲਦੀ ਹੈ? ਇਹ ਨਿਰਦੇਸ਼ ਮੁੱਖ ਮੰਤਰੀ ਸਾਹਿਬ ਤੋਂ ਹੀ ਲਏ ਨੇ ਜਾਂ ਰਾਘਵ ਚੱਡਾ ਤੋਂ ਲਏ ਨੇ? ਸੋ ਉਧਰ ਕਹਿੰਦੇ
ਖੇਤਰ ਦੀ ਇੱਕ ਨਾਮੀ ਗ੍ਰਾਮੀ ਜਿਹੜੀ ਬਿਲਡਰ ਏਜੰਸੀ ਹੈ ਉਹ ਆ ਗਈ ਹੈ। ਸੋ ਉਸ ਬਿਲਡਰ ਏਜੰਸੀ ਕਹਿੰਦੇ ਉਹਦੀ ਗੱਡੀ ਸੀ, ਪੈਸਾ ਉਹਦਾ ਸੀ। ਹੁਣ ਦੋ ਪਹਿਲੂ ਆ ਗਏ ਇਹਦੇ ਵਿੱਚ, ਕਿਤੇ ਨਾ ਕਿਤੇ ਸੁੰਦਰ ਸ਼ਾਮ ਅਰੋੜਾ ਆਪਣੇ ਉਹਨਾਂ ਪਹਿਲੂਆਂ 'ਚ ਕਰ ਰਹੇ ਨੇ ਪ੍ਰਵੀਨ ਜੀ। ਸੁੰਦਰ ਸ਼ਾਮ ਅਰੋੜਾ ਪਹਿਲੇ ਦਿਨ ਕਹਿੰਦੇ ਨੇ ਕਿ ਜੀ ਪੈਸਾ ਮੇਰਾ ਸੀ ਨਹੀਂ, ਇਹ ਵਿਜੀਲੈਂਸ ਦੀ ਆਪਣੀ ਰਚਾਈ ਖੇਡ ਹੈ। ਉਹਨਾਂ ਦੀ ਗੱਡੀ 'ਚ ਪਹਿਲਾਂ ਹੀ ਝੋਲਾ ਪਿਆ ਸੀ ਜਾਂ ਝੋਲਾ ਰੱਖ ਦਿੱਤਾ ਗਿਆ, ਬੈਗ ਸੀ, ਪੈਸਾ ਉਹਨਾਂ ਦਾ ਹੀ ਸੀ, ਮੈਨੂੰ ਤਾਂ ਝੂਠਾ ਫਸਾਇਆ ਜਾ ਰਿਹਾ। ਹੁਣ ਇੱਕ ਨਵੇਂ ਤੱਥ ਉੱਭਰ ਕੇ ਆ ਰਹੇ ਨੇ, ਉਹ ਕਹਿ ਰਹੇ ਨੇ ਜੀ ਤਾਂ ਮੈਂ ਕੋਠੀ ਲੈਣੀ ਸੀ ਕੋਈ, ਮੈਂ ਤਾਂ ਕੋਠੀ ਲਈ ਪੈਸੇ ਦਾ ਪ੍ਰਬੰਧ ਕਰਦਾ ਫਿਰ ਰਿਹਾ ਸੀ, ਆ ਤਾਂ ਵੀ ਝੂਠਾ ਮੈਨੂੰ ਫਸਾ ਲਿਆ। ਸੋ ਦੋਏ ਪਹਿਲੂਆਂ ਦੇ ਵਿੱਚੋਂ ਇੰਨਾ ਖੁੱਲਾ ਕੈਸ਼, ਇਹ ਤਾਂ ਸੁੰਦਰ ਸ਼ਾਮ ਅਰੋੜਾ ਨੂੰ ਵੀ ਪਤਾ ਹੋਣਾ ਕਿ ਨਿਯਮ ਦੇ ਅਨੁਸਾਰ 20,000 ਤੋਂ ਵੱਧ ਦੀ ਕੈਸ਼ ਅਦਾਇਗੀ ਤੁਸੀਂ ਮਤਲਬ ਕਿ ਕਿਹੜੇ ਕਾਨੂੰਨਾਂ ਤਹਿਤ ਕਰ ਸਕਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇਸ ਲਈ 50 ਕਰੋੜ 50 ਲੱਖ ਜਾਂ 1 ਕਰੋੜ ਗੱਡੀ ਬਿਲਡਰ ਦੀ ਜਾਂ ਗੱਡੀ ਆਪਣੀ, ਇਹ ਹੁਣ ਕਿਤੇ ਨਾ ਕਿਤੇ ਸੁੰਦਰ ਸ਼ਾਮ ਅਰੋੜਾ ਦੀ ਜਾਨ ਸੁਖਾਲੀ ਛੁੱਟਣ ਵਾਲੀ ਨਹੀਂ। ਹਾਂ, ਮੰਤਰੀ ਇਹ ਤੀਜੇ ਨੇ ਕੈਪਟਨ ਸਰਕਾਰ ਦੇ ਜੀ, ਪਰ ਆਮ ਆਦਮੀ ਪਾਰਟੀ ਨੇ ਜਿਹੜਾ ਇੱਕ ਸਵਾਲ ਉਹਨਾਂ ਤੇ ਖੜਾ ਹੁੰਦਾ ਸੀ, ਉਹ ਸਵਾਲ ਦਾ ਜਵਾਬ ਦੇ ਦਿੱਤਾ, ਕਿਉਂਕਿ ਅਗਲਿਆਂ ਤੇ ਸਵਾਲ ਖੜਾ ਹੁੰਦਾ ਸੀ ਕਿ ਤੁਸੀਂ ਭਾਈ ਕਾਂਗਰਸੀਆਂ ਤੇ ਕਾਰਵਾਈ ਕਰਦੇ ਹੋ, ਤੁਸੀਂ ਅਕਾਲੀਆਂ ਤੇ ਕਰਦੇ ਹੋ, ਬੀਜੇਪੀ ਤੋਂ ਬਚਦੇ ਹੋ। ਸੋ ਕਹਿੰਦੇ ਲਓ ਜੀ ਸੁੰਦਰ ਸ਼ਾਮ ਅਰੋੜਾ ਹੁਣ ਬੀਜੇਪੀ ਸੀ, ਅਸੀਂ ਚੱਕ ਲਿਆ। ਬੇਸ਼ੱਕ ਬਾਇਆ ਕਾਂਗਰਸੀ ਆਇਆ, ਕਾਂਗਰਸ ਦੀਆਂ ਸਮਿਆਂ ਦੀ ਘੁਟਾਲੇ ਨੇ, ਕਾਂਗਰਸ ਸਰਕਾਰ ਦੇ ਸਵਾਲ ਨੇ, ਚਾਹੇ ਉਹ ਇੰਡਸਟਰੀ ਪਲਾਟਾਂ ਦਾ ਮਾਮਲਾ ਹੋਵੇ, ਚਾਹੇ ਉਹ ਕਿਸੇ ਇੰਡਸਟਰੀ ਨੂੰ ਕਲੀਨ ਚਿੱਟ ਦੇ ਕੇ ਜਾਂ ਉਹਨਾਂ ਦੇ ਸਰਟੀਫਿਕੇਟ ਜਾਰੀ, ਲਾਇਸੈਂਸ ਜਾਰੀ ਕਰਾਉਣ ਦੇ ਮਾਮਲੇ ਹੋਣ, ਚਾਹੇ ਉਹ ਆਮਦਨ ਤੋਂ ਬਾਅਦ ਸਰੋਤਾਂ ਤੋਂ ਜਾਇਦਾਦ ਬਣਾਉਣ ਦੇ ਮਾਮਲੇ ਹੋਣ। ਸੋ ਵੱਖ-ਵੱਖ ਪਹਿਲੂਆਂ ਦੇ ਸਵਾਲ ਹੋਣ, ਪਰ ਉਹ ਸਾਰੇ ਕੈਪਟਨ ਸਰਕਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਦੌਰ ਹੈ। ਪਰ ਅੱਜ ਕੱਲ ਉਹ ਆਪਣੀ ਚਮੜੀ ਬਚਾਉਣ ਲਈ ਬੀਜੇਪੀ ਸੀ ਤੇ ਹੁਣ ਆਪਣੇ ਟਰੈਪ 'ਚ ਫਸੇ ਨੇ, ਆਪਣੀ ਗਲਤੀ ਕਰਕੇ ਫਸੇ ਨੇ ਕਿ ਆਪ ਹੀ ਚਲੇ ਗਏ। ਇਹ ਨਾ ਇੱਕ ਫਿਤਰਤ ਹੈ, ਮਤਲਬ ਖਾਸ ਕਰਕੇ ਤੁਸੀਂ ਕਹਿ ਲਓ ਕਿ ਕਮਜ਼ੋਰ ਚੋਰਾਂ ਦੀ ਪ੍ਰਵੀਨ ਜੀ, ਜੀ ਕਿ ਜੇਕਰ ਉਹ ਕਿਤੇ ਚੋਰੀ ਕਰ ਲੈਣ, ਕਿਤੇ ਡਾਕਾ ਮਾਰ ਲੈਣ, ਕਿਸੇ ਨਾਲ ਕੁੱਟਮਾਰ ਕਰ ਲੈਣ, ਤਾਂ ਉਹ ਦੁਬਾਰਾ ਉਸ ਥਾਂ ਦੇ ਉੱਤੇ ਦੇਖਣ ਜ਼ਰੂਰ ਆਉਣਗੇ। ਅੱਛਾ ਜੀ, ਇਹ ਫਿਤਰਤ ਮਤਲਬ ਕਿ ਜਿਹੜੀਆਂ ਏਜੰਸੀਆਂ ਇਹਨਾਂ ਚੀਜ਼ਾਂ ਨੋਟ ਕਰਦੀਆਂ, ਉਹ ਕਹਿੰਦੀ ਕਿ ਫਿਤਰਤ ਹੈ ਕਮਜ਼ੋਰ ਵਿਅਕਤੀ ਦੀ। ਉਹ ਕੋਈ ਸੜਕ ਐਕਸੀਡੈਂਟ ਵੀ ਹੋ ਜਾਵੇ ਤੇ ਭੱਜ ਜਾਵੇ ਮੌਕੇ ਤੋਂ, ਦੁਬਾਰਾ ਚਾਹੇ ਬਾਏ ਥਾਏ ਬਹਾਨਾ ਬਣਾ ਕੇ ਬਦਲ ਕੇ ਉੱਥੇ ਦੇਖਣ ਜ਼ਰੂਰ ਆਊਗਾ ਕਿ ਹੁਣ ਕੀ ਹੋ ਰਿਹਾ। ਠੀਕ ਹੈ, ਅੱਛਾ, ਵਾਹ। ਸੋ ਇਸ ਲਈ ਕੀ ਸੁੰਦਰ ਸ਼ਾਮ ਅਰੋੜਾ ਦੀ ਇਹ ਕਮਜ਼ੋਰੀ ਹੈ ਕਿ ਖੁਦੇ ਮਨਮੋਹਨ ਸਿੰਘ ਦੇ ਘਰੇ ਚਲੇ ਗਏ, ਖੁਦੇ ਉਹਨਾਂ ਰਾਬਤਾ ਕਰਨ ਚਲੇ ਗਏ। ਸੋ ਜੇਕਰ ਤੁਸੀਂ ਇਮਾਨਦਾਰ ਸੀ, ਤੁਸੀਂ ਕੋਈ ਕੁਤਾਹੀ ਨਹੀਂ ਕੀਤੀ ਸੀ, ਤਾਂ ਜੇਲ੍ਹ ਜਾਣੋਂ ਕੀ ਡਰ ਸੀ ਫਿਰ? ਜੀ ਬਿਲਕੁਲ। ਜਾਂ ਫਿਰ ਉਹਨਾਂ ਕੇਸਾਂ ਦਾ ਸਾਹਮਣਾ ਕਰਨ ਤੋਂ ਕੀ ਡਰ ਸੀ? ਸੋ ਇਸ ਲਈ ਤੇ ਹੁਣ ਭਾਰਤ ਭੂਸ਼ਣ ਆਸ਼ੂ ਤੇ ਸਾਧੂ ਸਿੰਘ ਧਰਮਸੋਤ ਵਾਲੀ ਲਾਈਨ 'ਚ ਖੜੇ ਨੇ, ਤੇ ਉਸ ਕਤਾਰ ਤੋਂ ਬਾਅਦ ਅਗਲੀ ਵਾਰੀ ਦੀ ਵੀ ਕਈ ਨਾਮ, ਜਿਵੇਂ ਕੈਪਟਨ ਸੰਦੀਪ ਸੰਧੂ ਦਾ ਨਾਮ ਖੂਬ ਚਰਚਾ 'ਚ ਹੈ, ਪਾੜਾ ਦਾ ਨਾਮ ਚਰਚਾ 'ਚ ਹੈ, ਗਲਜੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਕੁਝ ਨਾਮ ਕਹਿੰਦੇ ਲਿਸਟ 'ਚ ਉੱਪਰ ਸੀ ਜ਼ਿਆਦਾ, ਜਿਨ੍ਹਾਂ ਦੀ ਤਿਆਰੀ ਸੀ ਉਹ ਦਿੱਲੀ ਮੱਥੇ ਟੇਕ ਕੇ ਆਏ ਨੇ। ਸੋ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਹੁਣ ਮਾਈਨਿੰਗ ਵਾਲਾ ਪੈਸਾ ਵੀ ਦਿੱਲੀ ਪਹੁੰਚਦਾ ਹੈ। ਸੋ ਕਿੰਨੀਆਂ ਤਰ੍ਹਾਂ ਦੀਆਂ ਚਰਚਾਵਾਂ ਨੂੰ ਆਮ ਆਦਮੀ ਪਾਰਟੀ ਨੇ ਖੁਦੇ ਹਵਾ ਦੇ ਲਈ ਹੈ, ਤੇ ਉਹਨਾਂ ਦੀ ਵਿਜੀਲੈਂਸ ਵੀ ਸ਼ੱਕ ਦੇ ਘੇਰੇ 'ਚ ਰਹਿੰਦੀ ਆ। ਪਰ ਇੱਥੇ ਕਿਤੇ ਨਾ ਕਿਤੇ ਇਹ ਪਿਛਲਾ ਰਿਕਾਰਡ ਕਾਂਗਰਸ ਦਾ, ਕੈਪਟਨ ਸਰਕਾਰ ਦਾ ਰਿਕਾਰਡ, ਉਹਨਾਂ ਦੇ ਮੰਤਰੀਆਂ ਦਾ ਰਿਕਾਰਡ, ਲੋਕਾਂ ਦੇ ਮਨਾਂ 'ਚ ਬਣੀ ਉਹ ਭਾਵਨਾ, ਤੇ ਇਹਨਾਂ ਦੀ ਆਹ ਚੋਰ ਮੋਰੀ ਨੇ ਕਿ ਆਪ ਹੀ ਉਸ ਬੂਹੇ ਤੇ ਜਾ ਕੇ ਆਪਣਾ ਪੱਖ ਬਚਾਉਣ ਦੇ ਲਈ ਕੋਸ਼ਿਸ਼ ਕਰਨਾ। ਚਾਹੇ ਉਹਨੇ ਬੁਲਾਇਆ ਸੀ ਮਨਮੋਹਨ ਨੇ, ਚਾਹੇ ਆਪ ਗਏ। ਜੇ ਉਹਨੇ ਬੁਲਾਇਆ ਸੀ ਤਾਂ ਵੀ ਜਾਣ ਦੀ ਕੀ ਲੋੜ ਸੀ? ਜੇ ਆਪ ਗਏ ਤਾਂ ਫਿਰ ਇਹਦਾ ਮਤਲਬ ਦਾਲ 'ਚ ਕੁਛ ਕਾਲਾ ਹੈਗਾ ਹੀ ਹੈਗਾ, ਜਾਂ ਪੂਰੀ ਦਾਲ ਹੀ ਕਾਲੀ ਆ। ਸੋ ਹੁਣ ਸੁੰਦਰ ਸ਼ਾਮ ਅਰੋੜਾ ਦਾ ਐ ਛੁਟਕਾਰਾ ਹੋਣਾ ਆਸਾਨ ਨਹੀਂ। ਹਾਂ, ਆਮ ਆਦਮੀ ਪਾਰਟੀ ਨੇ ਇਹ ਤਾਂ ਸੁਨੇਹਾ ਦਿੱਤਾ ਕਿ ਅਸੀਂ ਬੀਜੇਪੀ ਆਉਣ 'ਤੇ ਵੀ ਕਾਰਵਾਈ ਕਰਾਂਗੇ, ਪਰ ਨਾਲ ਇਹ ਵੀ ਦੱਸ ਦਿੱਤਾ ਕਿ ਵਿਜੀਲੈਂਸ ਵੀ ਆਜ਼ਾਦ ਨਹੀਂ ਹੈ, ਟਰੈਪ ਮੁੱਖ ਮੰਤਰੀ ਸਾਹਿਬ ਲਵਾਉਂਦੇ ਨੇ। ਸੋ ਇਸ ਲਈ ਇਹ ਸਾਰਾ ਕੁਝ ਉਵੇਂ ਹੀ ਹੈ, ਜਿਵੇਂ CBI ਕੇਂਦਰ ਦੀ ਕਠਪੁਤਲੀ ਹੈ, ਉਵੇਂ ਵਿਜੀਲੈਂਸ ਸਰਕਾਰਾਂ ਦੀ, ਸੂਬਾ ਸਰਕਾਰਾਂ ਦੀ ਕਠਪੁਤਲੀ ਰਹੀ ਹੈ। ਉਹਦਾ ਇੱਕ ਸਬੂਤ ਹੋਰ ਸਾਹਮਣੇ ਆ ਗਿਆ। ਜੀ ਜੀ, ਅਗਲੀ ਗੱਲ ਕਰੀਏ ਸ਼ਰਮਾ ਜੀ ਆਮ ਆਦਮੀ ਪਾਰਟੀ ਦੀ। ਕਹਿੰਦੇ ਪਹਾੜ ਛੱਡ ਕੇ ਆਮ ਆਦਮੀ ਪਾਰਟੀ ਹੁਣ ਗੁਜਰਾਤ ਦੇ ਮੈਦਾਨਾਂ ਵੱਲ। ਬਿਲਕੁਲ ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ ਹਿਮਾਚਲ ਦੇ ਵਿੱਚ ਕਿ ਜੀ ਵੋਟਾਂ ਪੈਣੀਆਂ ਨੇ 12 ਤਰੀਕ ਨੂੰ, 12 ਨਵੰਬਰ ਨੂੰ ਵੋਟਾਂ ਪੈਣੀਆਂ ਨੇ, ਤੇ 8 ਦਸੰਬਰ ਨੂੰ ਨਤੀਜੇ ਹੋਣੇ ਨੇ। ਉੱਥੋਂ ਹੀ ਅੰਦਾਜ਼ਾ ਲੱਗ ਗਿਆ ਸੀ ਕਿ ਇੰਨਾ ਜਿਹੜਾ ਗੱਭੇ ਗੈਪ ਛੱਡਿਆ ਉਹਦੇ ਵਿੱਚ ਗੁਜਰਾਤ ਚੋਣਾਂ ਹੋਣਗੀਆਂ। ਪਰ ਗੁਜਰਾਤ ਚੋਣਾਂ ਦੀਆਂ ਜੇ ਤਰੀਕਾਂ ਦਾ ਐਲਾਨ ਨਹੀਂ ਹੋਇਆ, ਹਾਂਜੀ, ਇੱਧਰ ਤਰੀਕਾਂ ਵੀ ਐਲਾਨ ਹੋ ਗਈਆਂ, ਸਾਰਾ ਕੁਝ ਹੋ ਗਿਆ, ਉਹਦੇ ਬਾਵਜੂਦ ਵੀ ਸਾਰੀ ਪੰਜਾਬ ਸਰਕਾਰ, ਸਾਰੀ ਦਿੱਲੀ ਸਰਕਾਰ ਗੁਜਰਾਤ ਬੈਠੀ ਹੈ। ਖਾਸ ਕਰਕੇ ਪੰਜਾਬ ਦੇ MLA ਤੇ ਮੁੱਖ ਮੰਤਰੀ ਸਾਹਿਬ ਤਾਂ ਪੱਕੇ ਆਪਣੇ ਜਨਮ ਦਿਨ ਵਾਲੇ ਦਿਨ ਵੀ ਰੈਲੀਆਂ ਨੂੰ ਸੰਬੋਧਨ ਕਰ ਰਹੇ ਸੀ। ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਲਗਾਤਾਰ ਗਾਇਬ ਰਹਿਣਾ, ਔਰ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹੇ ਮੁੱਦੇ ਨੇ, ਜਿਹੋ ਜਿਹੀ ਸਥਿਤੀ ਹੈ,
ਚਾਹੇ ਉਹ ਆਰਥਿਕ ਹੈ, ਚਾਹੇ ਉਹ ਸਮਾਜਿਕ ਹੈ, ਚਾਹੇ ਧਾਰਮਿਕ ਹੈ। ਵੱਡੀਆਂ ਚੁਣੌਤੀਆਂ ਪੰਜਾਬ ਮੂਹਰੇ ਖੜੀਆਂ ਨੇ ਤੇ ਉਹਨੂੰ ਲਾਂਭੇ ਕਰਕੇ ਚੁਣਿਆ ਪੰਜਾਬ ਨੇ। ਤੇ ਤੁਸੀਂ ਗੁਜਰਾਤ ਮਾਡਲ ਦੇ ਲਈ ਫਿਰ ਰਹੇ ਹੋ ਤੇ ਉਧਰ ਟਰੋਲ ਹੋਈ ਜਾਂਦੇ ਹੋ। ਅਗਲੇ ਕਹਿੰਦੇ ਗੁਜਰਾਤ ਮਾਡਲ ਤਾਂ ਪਹਿਲਾਂ ਹੀ ਬਹੁਤ ਤਰੱਕੀ ਤੇ ਹੈ ਜੀ, ਤੇ ਤੁਹਾਨੂੰ ਉੱਥੇ ਜਾ ਕੇ ਨਵਾਂ ਬਦਲਾਉਣ ਦੀ ਕੀ ਲੋੜ ਆ? ਪੰਜਾਬ ਸਾਂਭ ਲਓ, ਪੰਜਾਬ 'ਚ ਬਦਲਾਅ ਲਈ ਚੁਣਿਆ। ਪਰ ਜਿਹੜੇ ਪਹਿਲੂ ਤੇ ਤੁਸੀਂ ਸਵਾਲ ਕੀਤਾ ਉਹ ਪਹਿਲੂ ਬਿਲਕੁਲ ਦਰੁਸਤ ਹੈ ਜੀ, ਕਿ ਪਹਾੜਾਂ ਤੋਂ ਜੋਗੀ ਉਤਰੇ ਆਏ ਹੁਣ ਇਹ, ਤੇ ਜੋਗੀ ਆਪਣਾ ਬੋਰੀ ਬਿਸਤਰਾ ਬੰਨ ਲਿਆਏ ਤੇ ਹੁਣੇ ਗੁਜਰਾਤ ਡੇਰੇ ਲਾ ਗਏ। ਕਿਉਂਕਿ ਹਿਮਾਚਲ ਜਿਹੜਾ ਹੈ ਪੰਜਾਬ ਦਾ ਗਵਾਂਢੀ ਸੂਬਾ ਹੈ, ਤੇ ਪੰਜਾਬ ਦੀ ਲਹਿਰ ਦਾ ਸਭ ਤੋਂ ਵੱਧ ਅਸਰ ਜੇਕਰ ਕਿਤੇ ਹੋ ਸਕਦਾ ਸੀ ਉਹ ਹਿਮਾਚਲ 'ਚ ਹੋ ਸਕਦਾ ਸੀ, ਕਿਉਂਕਿ ਇਹ ਨਾਲ ਲੱਗਦਾ। ਜੇ ਹਰਿਆਣੇ ਦੀਆਂ ਚੋਣਾਂ ਹੁੰਦੀਆਂ ਤਾਂ ਆਪਾਂ ਹਰਿਆਣਾ ਦਾ ਹਵਾਲਾ ਦਿੰਦੇ। ਸੋ ਹੁਣ ਪਹਿਲਾਂ ਹਿਮਾਚਲ ਦੀਆਂ ਚੋਣਾਂ ਨੇ ਤੇ ਪੰਜਾਬ ਦੇ ਵਿੱਚ 92 ਐਮਐਲਏ ਤੁਹਾਡੇ ਜਿੱਤੇ ਹੋਣ। ਇੱਕ ਪਾਸਾ ਮਤਲਬ ਕਿ ਲੋਕਾਂ ਨੇ ਨਾ ਮੁੱਦਾ ਦੇਖਿਆ, ਨਾ ਧਰਮ ਦੇਖਿਆ, ਨਾ ਜਾਤ ਦੇਖਿਆ, ਨਾ ਫਿਰਕਾ ਦੇਖਿਆ, ਨਾ ਰੰਗ ਦੇਖਿਆ, ਨਾ ਮਤਲਬ ਕਿ ਵੱਖ-ਵੱਖ ਇਲਾਕੇ ਦੇਖੇ। ਇੱਕ ਮੁਹਾਰੇ ਹੋ ਕੇ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਲਈ, ਭ੍ਰਿਸ਼ਟਾਚਾਰ ਮੁਕਤ ਦੇ ਲਈ, ਸਿਸਟਮ ਸਾਫ਼ ਦੇ ਲਈ, ਰੁਜ਼ਗਾਰ ਦੇ ਲਈ, ਪੰਜਾਬ ਦੀ ਭਲਾਈ ਦੇ ਲਈ ਵੋਟਾਂ ਪਾਈਆਂ। ਤੇ ਜੇ ਐਡੀ ਵੱਡੀ ਲਹਿਰ ਸੀ ਤਾਂ ਉਹਦਾ ਸੁਨੇਹਾ ਆਪਣੇ ਆਪ ਹਿਮਾਚਲ ਪਹੁੰਚ ਜਾਣਾ ਚਾਹੀਦਾ ਸੀ, ਜਦੋਂ ਕਿ ਕਰੋੜਾਂ ਦੇ ਇਸ਼ਤਿਹਾਰ ਪਹੁੰਚ ਵੀ ਰਹੇ ਨੇ। ਤੇ ਉਹਦੇ ਬਾਵਜੂਦ ਵੀ ਇਹ ਹੱਪ ਗਏ ਪਹਾੜ ਚੜ੍ਹਦੇ ਚੜ੍ਹਦੇ, ਇਹਨਾਂ ਦਾ ਦਮ ਟੁੱਟਿਆ ਔਰ ਇਹਨਾਂ ਨੇ ਉੱਥੋਂ ਆਪਣਾ ਬੋਰੀ ਬਿਸਤਰਾ ਸਮੇਟ ਲਿਆ। ਬੇਸ਼ੱਕ ਚੋਣ ਪ੍ਰਚਾਰਕ ਜਿਹੜੇ ਮੁੱਖ ਸਟਾਰ ਪ੍ਰਚਾਰਕ ਨੇ, ਉਹਨਾਂ 'ਚ ਕੱਲ ਫਿਰ ਤੈਅ ਹੋਇਆ ਕਿ ਭਗਵੰਤ ਮਾਨ ਦਾ ਨਾਂ ਰੱਖ ਲਓ, ਅਮਨ ਅਰੋੜੇ ਦਾ ਨਾਂ ਰੱਖ ਲਓ, ਕੁਝ ਹੋਰ ਮੰਤਰੀਆਂ ਦੇ ਨਾਮ ਅੱਜ ਤੈਅ ਹੋ ਜਾਣੇ। ਅੱਜ ਸਟਾਰ ਪ੍ਰਚਾਰਕਾਂ ਦਾ ਨਾਂ ਐਲਾਨ ਹੋਣਾ ਹਿਮਾਚਲ ਦੇ ਲਈ, ਪਰ ਉਹ ਸੰਕੇਤਕ ਹੋਣਾ। ਇੱਕ ਦਿਨ ਲਈ ਜਾਣਾ, 2 ਦਿਨ ਲਈ ਜਾਣਾ, ਮੰਤਰੀ ਜਾਣਗੇ। ਜਿਸ ਦਿਨ ਹਰਜੋਤ ਬੈਂਸ ਨੂੰ ਇੰਚਾਰਜ ਲਾਇਆ ਹਿਮਾਚਲ ਦਾ, ਉਸੇ ਦਿਨ ਇਹ ਸਾਫ਼ ਹੋ ਗਿਆ ਕਿ ਹਿਮਾਚਲ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਬੋਰੀ ਬਿਸਤਰਾ ਬੰਨ ਲਿਆ, ਕਿਉਂਕਿ ਇੱਕ ਤਰ੍ਹਾਂ ਨਾਲ ਡੰਮੀ ਇੰਚਾਰਜ ਲਾਇਆ ਜੀ। ਮਨੀਸ਼ ਸਿਸੋਦੀਆ ਪੂਰੀ ਤਰ੍ਹਾਂ ਚੋਣ ਦੇਖ ਰਹੇ ਨੇ ਹਿਮਾਚਲ ਦੀ, ਤੇ ਕੇਜਰੀਵਾਲ ਜੀ ਨੇ ਸੰਦੀਪ ਪਾਠਕ ਨੂੰ ਵੀ ਗੁਜਰਾਤ, ਰਾਘਵ ਚੱਡਾ ਨੂੰ ਵੀ ਗੁਜਰਾਤ, ਸੰਜੇ ਸਿੰਘ ਉਹਨਾਂ ਨੂੰ ਵੀ ਗੁਜਰਾਤ। ਤੇ ਇੱਥੋਂ ਅੰਦਾਜ਼ਾ ਲੱਗਦਾ ਕਿ ਇਹਦਾ ਮਤਲਬ ਹਿਮਾਚਲ ਨੂੰ ਹੁਣ ਕੇਜਰੀਵਾਲ ਜੀ ਸੀਰੀਅਸ ਨਹੀਂ ਲੈਂਦੇ। ਜਿਸ ਥਾਂ ਨੂੰ ਉਹ ਸੀਰੀਅਸ ਲੈਂਦੇ ਨੇ ਨਾ, ਉੱਥੇ ਆਪਣੀ ਟੀਮ ਬਿਠਾਉਂਦੇ ਨੇ। ਬੇਸ਼ੱਕ ਹਰਜੋਤ ਬੈਂਸ ਇਹਨਾਂ ਦੀ ਟੀਮ ਦਾ ਹੀ ਹਿੱਸਾ ਹੈ, ਪਰ ਉਹ ਜਿਵੇਂ ਨਵਾਂ ਹੈ, ਅਜੇ ਉਹ ਤਜਰਬਾ ਨਹੀਂ ਹੈ, ਉਸ ਦੇ ਬਾਵਜੂਦ ਇੰਚਾਰਜ ਜੰਮੂ ਤੋਂ ਲੈ ਕੇ ਹਿਮਾਚਲ ਤੱਕ ਦਾ ਇੰਚਾਰਜ ਲਾਉਣਾ, ਤੇ ਇੱਥੋਂ ਹੀ ਅੰਦਾਜ਼ਾ ਲੱਗ ਗਿਆ ਕਿ ਹਿਮਾਚਲ ਤੋਂ ਬੋਰੀ ਬਿਸਤਰਾ ਇਹਨਾਂ ਨੇ ਬੰਨ ਲਿਆ। ਦੂਸਰਾ, ਇੱਕ ਰਿਪੋਰਟ ਜਿਹੜੀ ਆ ਰਹੀ ਹੈ ਪ੍ਰਵੀਨ ਜੀ, ਉਹ ਰਿਪੋਰਟ ਆ ਰਹੀ ਹੈ ਕਿ ਉੱਥੇ ਮੁਕਾਬਲੇ ਦੇ ਵਿੱਚ ਸਿੱਧਾ ਬੀਜੇਪੀ ਬਨਾਮ ਕਾਂਗਰਸ ਹੈ, ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ 1 ਜਾਂ 3 ਸੀਟਾਂ ਤੇ ਦਿਖਦੀ ਹੈ, 1 ਤੋਂ 3 ਸੀਟਾਂ ਤੇ ਨਜ਼ਰ ਆਉਂਦੀ ਹੈ। ਸੋ ਜਿਹੜਾ ਆਹ ਸਰਵੇ ਰਿਪੋਰਟ ਅੰਦਰੂਨੀ ਇਹਨਾਂ ਕੋਲ ਪਹੁੰਚੀ ਆ, ਉਹਨੇ ਵੀ ਇਹਨਾਂ ਦੇ ਪੈਰ ਹਿਲਾਏ। ਇਸ ਲਈ ਇਹਨਾਂ ਨੇ ਸਾਰੀ ਤਾਕਤ ਆਪਣੀ ਗੁਜਰਾਤ ਵੱਲ ਨੂੰ ਤੱਕ ਦਿੱਤੀ ਹੈ, ਤੇ ਭਗਵੰਤ ਮਾਨ ਜੀ ਆਪਣੀ ਸਾਰੀ ਕੈਬਨਿਟ, ਸਾਰੇ ਐਮਐਲਏ ਨੂੰ ਲੈ ਕੇ ਗੁਜਰਾਤ ਵੱਲ ਨੂੰ ਤੁਰੇ ਹੋਏ ਨੇ। ਹਾਂ, ਵਿੱਚ ਹੁਣ ਮਤਲਬ ਕਿ ਫਿਲਰ ਭਰਨ ਦੇ ਲਈ ਹਿਮਾਚਲ ਆਉਂਦੇ ਰਹਿਣਗੇ। ਅੱਜ ਉਹ ਟੀਮ ਦਾ ਐਲਾਨ ਹੋ ਜਾਣਾ, ਪਰ ਤੁਹਾਡੀ ਗੱਲ ਦਰੁਸਤ ਹੈ ਕਿ ਪਹਾੜਾਂ ਤੋਂ ਉਤਰੇ ਆਏ ਨੇ ਤੇ ਗੁਜਰਾਤ ਨੂੰ ਚਾਲੇ ਪਾਏ ਹੋਏ ਨੇ। ਸੋ ਹੁਣ ਗੁਜਰਾਤ ਜਿੱਤਦੇ ਨੇ, ਨਹੀਂ ਜਿੱਤਦੇ, ਵਿਰੋਧੀ ਧਿਰ ਦੀ ਭੂਮਿਕਾ ਚ ਆਉਂਦੇ ਨੇ, ਸੱਤਾਧਾਰੀ ਧਿਰ ਦੀ ਭੂਮਿਕਾ ਚ ਆਉਂਦੇ ਨੇ, ਤੀਜੇ ਨੰਬਰ ਤੇ ਆਉਂਦੇ ਨੇ ਜਾਂ ਉਹ ਤੋਂ ਵੀ ਥੱਲੇ ਆਉਂਦੇ ਨੇ, ਇਹ ਗੁਜਰਾਤ ਵਾਸੀਆਂ ਨੇ ਤੈਅ ਕਰਨਾ। ਪਰ ਕੇਜਰੀਵਾਲ ਬਾਇਆ ਗੁਜਰਾਤ 2024 ਨੂੰ ਧਿਆਨ ਚ ਰੱਖ ਕੇ ਵੀ ਉਧਰ ਨੂੰ ਰੁਕ ਕੀਤਾ ਕਿ ਹਿਮਾਚਲ ਨਾਲੋਂ ਉਧਰ ਨੂੰ ਚੱਲੀਏ, ਕਿਉਂਕਿ ਹਿਮਾਚਲ 'ਚ ਜੇਕਰ ਉਹ ਲਹਿਰ ਦਾ ਅਸਰ ਨਹੀਂ ਗਿਆ ਤਾਂ ਹਿਮਾਚਲ ਦੇ ਵਿੱਚ ਸੁਨੇਹੇ ਜ਼ਰੂਰ ਪਹੁੰਚ ਗਏ। ਜਿਹੜੀ ਬੈਲਟ ਸਾਰੀ ਪਠਾਨਕੋਟ ਤੋਂ ਲੈ ਕੇ ਚੰਡੀਗੜ੍ਹ ਤੱਕ, ਨੰਗਲ ਅਨੰਦਪੁਰ ਸਾਹਿਬ ਕਨੀ ਹੁੰਦਿਆਂ ਨਾਲ ਲੱਗਦੀ ਆ ਹਿਮਾਚਲ ਦੇ, ਉੱਥੇ ਪ੍ਰਵੀਨ ਜੀ ਵੱਡੀ ਤਾਦਾਦ ਦੇ ਵਿੱਚ ਹਿਮਾਚਲੀਆਂ ਦਾ ਪੰਜਾਬ ਨਾਲ, ਚੰਡੀਗੜ੍ਹ ਨਾਲ ਕਾਰੋਬਾਰੀ ਤੌਰ ਤੇ, ਰੁਜ਼ਗਾਰ ਪੱਖੋਂ, ਲੈਣ ਦੇਣ ਪੱਖੋਂ, ਖਰੀਦਦਾਰੀ ਪੱਖੋਂ ਤਾਜ਼ਾ ਨਾਤਾ ਹੈ, ਸਿੱਧਾ ਨਾਤਾ ਹੈ, ਸੋ ਗੂੜਾ ਨਾਤਾ ਹੈ। ਚਾਹੇ ਉਹ ਜਲੰਧਰ ਚ ਹੋਵੇ, ਚਾਹੇ ਉਹ ਪਠਾਨਕੋਟ ਚ ਹੋਵੇ, ਚਾਹੇ ਉਹ ਮਤਲਬ ਹੁਸ਼ਿਆਰਪੁਰ ਵਾਲੀ ਬੈਲਟ ਚ ਹੋਵੇ, ਚਾਹੇ ਉਹ ਅਨੰਦਪੁਰ ਸਾਹਿਬ ਨੰਗਲ ਵਾਲੀ ਬੈਲਟ ਚ ਹੋਵੇ, ਜਾਂ ਚੰਡੀਗੜ੍ਹ ਚ ਹੋਵੇ, ਉਹਦੇ ਨਾਤੇ ਇਹਨਾਂ ਦੀਆਂ ਖਾਮੀਆਂ ਨਿੱਤ ਦਿਨ ਉੱਥੇ ਪਹੁੰਚ ਰਹੀਆਂ ਨੇ। ਸੋ ਆਮ ਆਦਮੀ ਪਾਰਟੀ ਦੀਆਂ ਕਮਜ਼ੋਰੀਆਂ ਵੀ ਨਾਲੇ ਪਹੁੰਚ ਰਹੀਆਂ ਨੇ। ਸੋ ਇਸ ਲਈ ਇੱਥੇ ਲੁਕਾਉਣਾ ਔਖਾ ਹੋ ਗਿਆ। ਆਮ ਆਦਮੀ ਪਾਰਟੀ ਨੂੰ ਝੂਠ ਜਾ ਕੇ ਗੁਜਰਾਤ 'ਚ ਵੇਚਣਾ ਆਸਾਨ ਹੋ ਗਿਆ। ਇਸ ਲਈ ਦੂਰ ਜਾ ਕੇ ਪੰਜਾਬ ਮਾਡਲ ਵੇਚਿਆ ਜਾ ਰਿਹਾ, ਤਾਂ ਕਿ ਉੱਥੇ ਅਸਲੀ ਸੱਚਾਈ ਤਾਂ ਪਹੁੰਚਣੀ ਨਹੀਂ, ਪਰ ਨਕਲੀ ਪਹੁੰਚ ਸਕਦੀ ਹੈ ਜਿਹੜੀ ਅਸੀਂ ਲੈ ਕੇ ਜਾਣੀ ਆ। ਸੋ ਇਸ ਲਈ ਹਿਮਾਚਲ ਤੋਂ ਬੋਰੀ ਬਿਸਤਰਾ ਬੰਨ ਲਿਆ। ਬੇਸ਼ੱਕ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਉਣਗੇ, 1-2 ਸੀਟਾਂ ਤੇ ਫੋਕਸ ਵੀ ਕਰਨਗੇ, ਪਰ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਪਿੜ ਚੋਂ ਬਾਹਰ ਹੈ ਤੇ ਗੁਜਰਾਤ ਦੇ ਵਿੱਚ ਪੂਰੀ ਤਰ੍ਹਾਂ ਡਟੀ ਹੈ। ਗੁਜਰਾਤ ਦੇ ਵਿੱਚ ਮੋਦੀ ਨੂੰ ਟੱਕਰ ਦੇਵੇਗੀ ਆਮ ਆਦਮੀ ਪਾਰਟੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਾਂਗਰਸ ਦੀ। ਕੀ ਖੜਗੇ ਬਚਾ ਪਾਉਣਗੇ ਖੜਕੀ ਹੋਈ ਕਾਂਗਰਸ ਨੂੰ? ਕਿਉਂਕਿ ਕਾਂਗਰਸ ਦੀ ਜੋ ਹਾਲਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਜਿਹੜੇ ਇਹਨਾਂ ਦੇ ਕਾਰਜਕਾਰੀ ਪ੍ਰਧਾਨ ਸੀਗੇ ਰਾਹੁਲ ਗਾਂਧੀ, ਉਹ ਤਾਂ ਚੋਣਾਂ ਹਾਰਨ ਦਾ ਰਿਕਾਰਡ ਬਣਾ ਚੁੱਕੇ ਮੇਰੇ ਖਿਆਲ 'ਚ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਇਸ ਹਵਾਲੇ ਨਾਲ ਕਿ ਖੜਗੇ ਹੁਣ ਕੀ ਕਾਂਗਰਸ ਬਚਾਉਣ ਦੇ ਵਿੱਚ ਕੋਈ ਅਹਿਮ ਭੂਮਿਕਾ ਨਿਭਾ ਪਾਉਣਗੇ, ਕਿਉਂਕਿ ਜਿਸ ਢੰਗ ਦੀ ਕੱਲ ਪੋਲਿੰਗ ਹੋਈ ਹੈ, ਵੋਟਾਂ ਪਈਆਂ ਨੇ, 96% ਤੋਂ ਵੱਧ
95-100 ਦੇ ਕਰੀਬ ਡੈਲੀਗੇਟ ਨੇ ਵੋਟਾਂ ਪਾਈਆਂ ਨੇ, ਤੇ ਉਹਦੇ ਵਿੱਚੋਂ ਸਾਰਿਆਂ ਨੂੰ ਲੱਗ ਰਿਹਾ ਕਿ ਲਗਭਗ ਸਾਰੀਆਂ ਵੋਟਾਂ ਖੜਗੇ ਨੂੰ ਪਈਆਂ ਨੇ। ਸੋ ਫਿਰ ਵੀ ਸ਼ਸ਼ੀ ਥਰੂਰ ਕਿਸ ਭੂਮਿਕਾ 'ਚ ਹੋਣਗੇ, ਕਿਉਂਕਿ ਜਿਵੇਂ ਪੰਜਾਬ ਦੇ ਅੰਦਰ, ਹਰਿਆਣਾ ਦੇ ਅੰਦਰ, ਰਾਜਸਥਾਨ 'ਚ ਜਾਂ ਕੁਝ ਹੋਰ ਸੂਬਿਆਂ 'ਚ ਕਹਿੰਦੇ ਪੋਲਿੰਗ ਏਜੰਟ ਤੱਕ ਨਹੀਂ ਮਿਲੇ ਉਹਨਾਂ ਨੂੰ। ਸੋ ਉੱਥੋਂ ਮਤਲਬ ਕਿ ਅੰਦਾਜ਼ਾ ਲਾਇਆ ਜਾ ਰਿਹਾ ਕਿ ਸ਼ਸ਼ੀ ਥਰੂਰ ਦੀ ਹਾਲਤ ਬਹੁਤ ਪਤਲੀ ਹੈ। ਵੱਖ-ਵੱਖ ਬੂਥ ਬਣਾਏ ਗਏ ਸੀ, ਉਹਨਾਂ ਬੂਥਾਂ ਦੇ ਉੱਤੇ ਸ਼ਾਮ 4 ਵਜੇ ਤੱਕ ਵੋਟਾਂ ਪੈਂਦੀਆਂ ਰਹੀਆਂ, ਤੇ ਜਿਹੜੇ ਭਾਰਤ ਜੋੜੋ ਯਾਤਰਾ ਤੇ ਰਾਹੁਲ ਗਾਂਧੀ ਤੇ ਉਹਨਾਂ ਦੀ ਟੀਮ ਨਿਕਲੀ ਹੋਈ ਆ, ਉਹਨਾਂ ਲਈ ਚੇਚਾ ਬੂਥ ਬਣਾਇਆ ਗਿਆ ਸੀ, ਉਹਨਾਂ ਨੇ ਉੱਥੇ ਵੋਟਾਂ ਪਾਈਆਂ। ਸੋ ਸੋਨੀਆ ਵੀ, ਰਾਹੁਲ ਗਾਂਧੀ ਵੀ, ਮਨਮੋਹਨ ਸਿੰਘ ਵੀ, ਪ੍ਰਿयंका ਗਾਂਧੀ ਵੀ, ਤੇ ਪੰਜਾਬ ਦੀ ਲੀਡਰਸ਼ਿਪ ਵੀ, ਹਰਿਆਣੇ ਵਾਲੀ ਲੀਡਰਸ਼ਿਪ ਵੀ, ਸਾਰਿਆਂ ਨੇ ਵੋਟਾਂ ਪਾਈਆਂ ਔਰ ਲਗਭਗ ਸਾਰਿਆਂ ਦਾ ਝੁਕਾਅ ਖੜਗੇ ਵੱਲ ਨਜ਼ਰ ਆਉਂਦਾ। ਸੋ ਜਿਹੜਾ ਉਹ ਗਾਂਧੀ ਪਰਿਵਾਰ ਦੇ ਖਿਲਾਫ ਇੱਕ ਲੜਾਈ ਸੀ ਕਿ ਉਸ ਨੂੰ ਖੜਗੇ ਪਹਿਲਾਂ ਤਾਂ ਧੋ ਸਕੇ, ਇਹ ਇੱਕ ਸਵਾਲ ਹੈ, ਕਿਉਂਕਿ ਇਹ ਗਾਂਧੀ ਪਰਿਵਾਰ ਤੋਂ ਬਾਅਦ ਲੰਮੇ ਸਮੇਂ ਬਾਅਦ ਹੁਣ ਮਤਲਬ ਕਿ ਚੋਣਾਂ ਹੋ ਰਹੀਆਂ, ਲੰਮੇ ਸਮੇਂ ਬਾਅਦ ਇਹ, ਪਰ ਮਹਿਜ ਇੱਕ ਡਰਾਮਾ ਹੈ ਚੋਣਾਂ ਦਾ, ਮਹਿਜ ਇੱਕ ਨਾਟਕ ਹੈ ਕਾਂਗਰਸ ਦਾ, ਤਾਂ ਕਿ ਲੱਗੇ ਜੀ ਲੋ ਗਾਂਧੀ ਪਰਿਵਾਰ ਤੋਂ ਬਾਹਰ ਵੀ ਆ ਗਿਆ ਤੇ ਆਜ਼ਾਦ ਚੋਣ ਪ੍ਰੋਸੈਸ ਵੀ ਹੋ ਗਿਆ। ਹੋ ਸਕਦਾ ਸ਼ਸ਼ੀ ਥਰੂਰ ਵੀ ਇਸ ਡਰਾਮੇ ਦਾ ਇੱਕ ਹਿੱਸਾ ਹੋਣ, ਇਹਦੇ ਵਿੱਚ ਵੀ ਕੋਈ ਦੋ ਸ਼ੰਕੇ ਸ਼ੋਭੇ ਨਹੀਂ। ਪਰ ਫਿਰ ਵੀ ਸ਼ਸ਼ੀ ਥਰੂਰ ਨੇ ਜਿਵੇਂ ਆਪਣਾ ਪੱਖ ਰੱਖਿਆ, ਉਹਨਾਂ ਨੇ ਕਿਹਾ ਕਿ ਮੇਰੇ ਨਾਲ ਧੱਕਾ ਹੋ ਰਿਹਾ, ਮੈਨੂੰ ਤਾਂ ਪ੍ਰਧਾਨ ਤੱਕ ਮਿਲਦੇ ਨਹੀਂ ਸੂਬਿਆਂ ਦੇ ਵਿੱਚ, ਮੈਨੂੰ ਤਾਂ ਡੈਲੀਗੇਟਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ, ਜਾਂ ਉਹ ਮੇਰੀ ਮੁਲਾਕਾਤ ਤੋਂ ਭੱਜ ਰਹੇ ਨੇ। ਸੋ ਇਸ ਨੇ ਇੱਕ ਨਵੇਂ ਸਵਾਲ ਵੀ ਖੜੇ ਕੀਤੇ ਨੇ ਕਿ ਇਹਦੇ ਪਿੱਛੇ ਗਾਂਧੀ ਪਰਿਵਾਰ ਹੈ, ਕਿ ਗਾਂਧੀ ਪਰਿਵਾਰ ਦਾ ਡੰਮੀ ਹੈ ਖੜਗੇ। ਪਰ ਹੁਣ ਇੱਕ ਗੱਲ ਤਾਂ ਸਾਫ਼ ਹੈ ਕਿ ਖੜਗੇ ਨੂੰ ਸ਼ਸ਼ੀ ਥਰੂਰ ਚੋਣਾਂ 'ਚ ਤਾਂ ਖੜਕਾ ਨਹੀਂ ਪਾਉਣਗੇ, ਪਰ ਕੀ ਖੜਗੇ ਖੜਕੀ ਹੋਈ ਕਾਂਗਰਸ ਨੂੰ ਬਚਾ ਪਾਉਣਗੇ, ਉਹਨਾਂ ਮੂਹਰੇ ਵੱਡੀ ਚੁਣੌਤੀ ਹੈ। ਜਦੋਂ ਦੋ ਸੂਬਿਆਂ ਦੀਆਂ ਚੋਣਾਂ ਸਿਰ ਤੇ ਹੋਣ, ਪਾਰਟੀ ਦੀ ਪ੍ਰਧਾਨਗੀ ਦੀ ਚੋਣ ਸਿਰ ਤੇ ਹੋਵੇ, ਔਰ ਤੁਸੀਂ ਰਾਹੁਲ ਗਾਂਧੀ ਨੂੰ ਯਾਤਰਾ ਤੇ ਤੋਰਿਆ ਹੋਵੇ, ਸੋ ਇਹਦਾ ਮਤਲਬ ਰਾਹੁਲ ਗਾਂਧੀ ਕਿੰਨੀਆਂ ਕੁ ਚੋਣਾਂ ਨੂੰ ਲੈ ਕੇ ਸੀਰੀਅਸ ਨੇ। ਜਿਹੜੇ ਉਹਨਾਂ ਤੇ ਸਵਾਲ ਆਉਂਦੇ ਨੇ ਕਿ ਟੈਂਪਰੇਰੀ ਰਾਜਨੀਤੀ ਕਰਦੇ ਨੇ, ਕਿ ਕਦੇ ਛੁੱਟੀ ਤੇ ਚਲੇ ਗਏ, ਕਦੇ ਨਾਨਕੇ ਚਲੇ ਗਏ, ਕਦੇ ਘੁੰਮਣ ਚਲੇ ਗਏ, ਜਦੋਂ ਮੁੱਖ ਮੁੱਦਾ ਹੁੰਦਾ ਕਈ ਵਾਰ ਉਹ 'ਚੋਂ ਗਾਇਬ ਹੁੰਦੇ ਨੇ, ਕਈ ਵਾਰ ਦੇਰ ਨਾਲ ਆਉਂਦੇ ਨੇ, ਕਈ ਵਾਰ ਟਿੱਪਣੀ ਜਿਹੀ ਕਰ ਬੈਠਦੇ ਨੇ ਤੇ ਜਿਹਦੇ ਪਰ ਟਰੋਲ ਹੋ ਜਾਂਦੇ ਨੇ, ਜਾਂ ਬੀਜੇਪੀ ਨੇ ਵਿਸ਼ੇਸ਼ ਤੌਰ ਤੇ IT ਸੈੱਲ ਜਿਹਾ ਲਾਇਆ ਕਿ ਇਹਨਾਂ ਨੂੰ ਨਿਸ਼ਾਨਾ ਬਣਾ ਕੇ। ਪਰ ਇਹ ਸਭ ਦੇ ਦਰਮਿਆਨ ਇਹ ਇੱਕ ਸਮਝ ਆਪਣੀ ਵੀ ਹੋਣੀ ਚਾਹੀਦੀ ਸੀ ਕਿ ਸੂਬਿਆਂ ਦੀਆਂ ਚੋਣਾਂ ਨੂੰ ਛੱਡ ਕੇ ਹੀ ਰਾਹੁਲ ਗਾਂਧੀ ਨੇ ਕਿਉਂ ਯਾਤਰਾ ਚੁਣੀ, ਜਾਂ ਮਤਲਬ ਕਿ ਇਸ ਮੌਕੇ ਪ੍ਰਧਾਨਗੀ ਦੀ ਚੋਣ ਮੌਕੇ ਵੀ ਉਹ ਯਾਤਰਾ ਤੇ ਕਿਉਂ ਨੇ। ਕੀ ਇਹ ਬਣਾਇਆ ਜਾ ਰਿਹਾ ਕਿ ਪ੍ਰਧਾਨ ਪਾਰਟੀ ਸੰਭੂਗਾ ਤੇ 2024 ਦੇ ਵਿੱਚ ਰਾਹੁਲ ਗਾਂਧੀ ਚਿਹਰਾ ਹੋਣਗੇ? ਕੀ ਇਹ ਇੱਕ ਆਖਰੀ ਕਵਾਇਦ ਹੈ ਸੋਨੀਆ ਗਾਂਧੀ ਦੇ ਪਰਿਵਾਰ ਵੱਲੋਂ, ਗਾਂਧੀ ਪਰਿਵਾਰ ਦੇ ਕਵਾਇਦ ਵੱਲੋਂ, ਕਿ ਹੁਣ ਖੜਗੇ ਕਹਿਣਗੇ ਕਿ ਜੀ 2024 ਚ ਸਾਡਾ ਚਿਹਰਾ ਰਾਹੁਲ ਗਾਂਧੀ, ਤੇ ਉਸ ਦੇ ਲਈ ਕੀ ਉਹ ਪਾਰਟੀ ਵਰਕਰਾਂ ਤੋਂ, ਪਾਰਟੀ ਦੇ ਲੀਡਰਾਂ ਤੋਂ, ਡੈਲੀਗੇਟਸ ਤੋਂ ਸਮਰਥਨ ਹਾਸਲ ਕਰਨ ਤੁਰੇ ਨੇ ਕਿ ਉਹਨਾਂ ਨੂੰ ਸਿੱਧਾ ਸਮਰਥਨ ਮਿਲ ਜਾਵੇ ਤਾਂ ਕਿ ਮੈਂ ਚਿਹਰਾ ਬਣ ਸਕਾਂ, ਜਾਂ ਇਹ ਇੱਕ ਆਖਰੀ ਤਜਰਬਾ ਹੈ ਕਿ ਜੇ ਰਾਹੁਲ ਗਾਂਧੀ ਅਜੇ ਵੀ ਪ੍ਰਵਾਨ ਨਹੀਂ ਹੁੰਦੇ ਫਿਰ ਪ੍ਰਿयंका ਨੂੰ ਲਿਆਈਏ, ਤਾਂ ਕਿ ਜੇ ਸਮਾਂ ਪਿਆ ਪਰ ਫਿਰ ਵੀ ਰਾਹੁਲ ਨੂੰ ਹਟਾ ਕੇ ਜੇ ਪ੍ਰਿयंका ਹੀ ਲਿਆਉਣੀ ਹੈ ਤਾਂ ਵੀ ਗਾਂਧੀਵਾਦ ਇਹ ਖੜਾ ਹੈ, ਗਾਂਧੀ ਪਰਿਵਾਰ ਇਹ ਖੜਾ ਹੈ, ਟੱਬਰਵਾਦ ਇਹ ਖੜਾ ਹੈ। ਸੋ ਇਸ ਲਈ ਅਜੇ ਵੀ ਸੋਨੀਆ ਪਰਿਵਾਰ ਤੋਂ ਬਾਅਦ ਨਹੀਂ ਸੋਚ ਰਹੀ, ਔਰ 2024 ਦੇ ਵਿੱਚ ਰਾਹੁਲ ਗਾਂਧੀ ਨੂੰ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਉਣ ਲਈ ਇਹ ਯਾਤਰਾ, ਕੋਈ ਕਾਂਗਰਸ ਮਜ਼ਬੂਤ ਕਰਨ ਲਈ ਯਾਤਰਾ ਨਹੀਂ। ਖੜਗੇ ਸਿਰਫ ਇਹਨਾਂ ਦੇ ਕਹੇ ਅਨੁਸਾਰ ਹੀ ਚੱਲਣਗੇ। ਸੋ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਦੀ ਗੱਲ ਹੁੰਦੀ ਸੀ, ਨੌਜਵਾਨ ਟੈਕਨੋਲੋਜੀ ਦੀ ਗੱਲ ਹੁੰਦੀ ਸੀ, ਨਵੀਂ ਤਕਨੀਕਾਂ ਦੇ ਹਿਸਾਬ ਨਾਲ ਪਾਰਟੀ ਨੂੰ ਖੜਾ ਕਰਨ ਦੀ ਗੱਲ ਹੁੰਦੀ ਸੀ। ਇੱਕ ਪਾਸੇ ਬੀਜੇਪੀ ਦੀਆਂ ਪਾਲਿਸੀਆਂ, ਬੀਜੇਪੀ ਦੀਆਂ ਸਕੀਮਾਂ, ਬੀਜੇਪੀ ਦੀਆਂ ਨੀਤੀਆਂ। ਤੁਸੀਂ ਇਹ ਦੇਖੋ ਕਿ ਬੀਜੇਪੀ, ਆਪਾਂ ਪਿਛਲੇ ਦਿਨਾਂ 'ਚ ਗੱਲ ਕਰਕੇ ਹਟੇ ਹਾਂ ਕਿ ਉਹ ਪਹਿਲਾਂ ਕਹਿੰਦੀ ਸੀ ਅਸੀਂ ਬੱਚੇ ਨੌਜਵਾਨਾਂ ਦੇ ਹਵਾਲੇ ਨਾਲ ਚੱਲਦੇ ਸੀ, ਇਸ ਵਾਰ ਬਜ਼ੁਰਗਾਂ ਦੇ ਹਵਾਲੇ ਨਾਲ ਚੱਲਣਾ। ਸੋ ਹੁਣ ਇੱਕ ਨਵਾਂ ਫਾਰਮੂਲਾ ਨਵਾਂ ਲਿਆ ਰਹੇ ਨੇ। ਹੁਣ ਤੱਕ ਚੱਲਦਾ ਸੀਗਾ ਬੀਜੇਪੀ ਦੇ ਵਿੱਚ ਕਿ ਮੋਦੀ ਹੈ ਤਾਂ ਮੁਮਕਿਨ ਹੈ, ਤੇ ਹੁਣ ਗੁਜਰਾਤ ਚੋਣਾਂ ਦੇ ਵਿੱਚ ਇੱਕ ਨਵਾਂ ਨਾਰਾ ਉਹਨਾਂ ਨੇ ਕ੍ਰੀਏਟ ਕੀਤਾ, ਮੋਦੀ ਹੈ ਤਾਂ ਨਾਮੁਮਕਿਨ ਹੈ। ਹੁਣ ਉਹਨਾਂ ਦੇ ਬੁਲਾਰਿਆਂ ਨੂੰ, ਉਹਨਾਂ ਦੇ ਪ੍ਰਚਾਰਕਾਂ ਨੂੰ, ਉਹਨਾਂ ਦੇ ਵਰਕਰਾਂ ਨੂੰ ਇਹ ਸਿਖਾਇਆ ਪੜ੍ਹਾਇਆ ਜਾ ਰਿਹਾ ਕਿ ਚੋਣਾਂ 'ਚ ਜਾਣ ਤੋਂ ਪਹਿਲਾਂ, ਉੱਥੇ ਗੁਜਰਾਤ ਜਾਣ ਤੋਂ ਪਹਿਲਾਂ ਤੁਸੀਂ ਬਾਰ-ਬਾਰ ਇਹ ਗੱਲ ਦੁਹਰਾਉਣੀ ਹੈ ਕਿ ਮੋਦੀ ਹੈ ਤਾਂ ਨਾਮੁਮਕਿਨ ਹੈ, ਭ੍ਰਸ਼ਟਾਚਾਰ ਨਾਮੁਮਕਿਨ ਹੈ, ਰਿਸ਼ਵਤਖੋਰੀ ਨਾਮੁਮਕਿਨ ਹੈ, ਧੱਕੇਸ਼ਾਹੀ ਨਾਮੁਮਕਿਨ ਹੈ, ਦੰਗੇ ਨਾਮੁਮਕਿਨ ਹੈ। ਅਜਿਹਾ ਪਾਠ ਪੜ੍ਹਾਇਆ ਜਾ ਰਿਹਾ। ਸੋ ਇਸ ਲਈ ਉਹ ਇਸ ਹਵਾਲੇ ਤੇ ਚੱਲ ਰਹੇ ਨੇ, ਤੇ ਇੱਧਰ ਇਹ ਪੁਰਾਣੇ ਲੀਡਰ ਨੂੰ ਲਿਆ ਰਹੇ ਨੇ। ਬੇਸ਼ੱਕ ਲੀਡਰ ਪ੍ਰਮਾਣਿਤ ਹੋ ਜਾਵੇ ਕਾਂਗਰਸ ਨੂੰ, ਪਰ ਉਹ ਕੀ ਉਸ ਨੂੰ ਨਵੀਂ ਨੀਤੀ ਦੇ ਹਿਸਾਬ ਨਾਲ 21ਵੀਂ ਸਦੀ ਦੇ ਹਵਾਲੇ ਨਾਲ ਚਲਾ ਪਾਉਣਗੇ ਕਿ ਨਹੀਂ, ਨਵੀਂ ਟੈਕਨੋਲੋਜੀ ਦੇ ਹਾਣ ਦਾ ਬਣਾ ਪਾਉਣਗੇ ਨਹੀਂ, ਇਹ ਸਵਾਲ ਖੜਾ ਹੈ। ਸੋ ਖੜਗੇ ਲਈ ਖੜਕੀ ਹੋਈ ਕਾਂਗਰਸ ਨੂੰ ਮੁੜ ਕੇ ਮਤਲਬ ਕਿ ਫਾਸਟ ਟ੍ਰੇਨ ਬਣਾਉਣਾ, ਬੜੀ ਮਤਲਬ ਕਿ ਐਕਸਪ੍ਰੈਸ ਗੱਡੀ ਬਣਾਉਣਾ, ਉਹ ਮੈਨੂੰ ਲੱਗਦਾ ਬਹੁਤ ਔਖਾ ਹੋਏਗਾ। ਤੇ ਮੁੜ ਘੜ ਕੇ ਗਣੂਆ ਦੇਖਿਓ ਰਾਹੁਲ ਗਾਂਧੀ ਔਰ ਪ੍ਰਿयंका ਗਾਂਧੀ ਤੇ ਹੀ ਪੈਣਾ।
ਤੇ ਉਹਨਾਂ ਨੂੰ ਹੀ ਚਿਹਰਾ ਮੋਹਰਾ ਬਣਾਉਣ ਦੀ ਕਵਾਇਦ ਹੈ। ਇਹ ਤੋਂ ਵੱਧ ਕੇ ਕੁਛ ਨਹੀਂ ਗਾ। ਔਰ ਕਾਂਗਰਸ ਆਪਣੇ ਵਜਨ ਕਾਰਨ ਹੀ ਡਿੱਗੀ ਹੋਈ ਹੈ ਤੇ ਉੱਠਣਾ ਅਜੇ ਵੀ ਸੰਭਵ ਨਜ਼ਰ ਨਹੀਂ ਆਉਂਦਾ। ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਈਸਾਈ ਭਾਈਚਾਰੇ ਦੀ। ਈਸਾਈ ਭਾਈਚਾਰੇ ਨੂੰ ਸੜਕਾਂ ਤੇ ਕਿਵੇਂ ਲੈਂਦਾ ਜੀ? ਪ੍ਰਵੀਨ ਜੀ, ਪੰਜਾਬ ਇਸ ਮੌਕੇ ਬੜੀ ਦੁਵਿਧਾ ਚੋਂ ਲੰਘ ਰਿਹਾ। ਇੱਕ ਪਾਸੇ ਪੰਥਕ ਮਾਹੌਲ ਜਿਹੋ ਜਿਹਾ ਗਰਮਾਇਆ, ਉਸ ਨੂੰ ਲੱਗ ਕੇ ਲੱਗਦਾ ਕਿ ਲੈ ਵੀ ਹੁਣ ਬੇਅਦਬੀ ਮਾਮਲਿਆਂ 'ਚ ਪੰਜਾਬ 'ਚ ਇਨਸਾਫ ਮਿਲ ਜਾਏਗਾ। ਲੋਕ ਇਕੱਠੇ ਹੋ ਰਹੇ ਨੇ, ਬੇਅਦਬੀ ਦਾ ਇਨਸਾਫ ਭਾਲਦੇ ਨੇ। ਪਰ ਉਹਦੇ ਵਿੱਚ ਹੀ ਅਚਾਨਕ ਇੱਕ ਵੱਖਰੇ ਰੰਗ ਦੇ ਵਿੱਚ ਅੰਮ੍ਰਿਤਪਾਲ ਸਾਹਮਣੇ ਆਉਂਦੇ ਨੇ। ਸੋ ਉਧਰ ਅੰਮ੍ਰਿਤਪਾਲ ਸਵਾਲ ਖੜੇ ਕਰਦੇ ਨੇ ਈਸਾਈ ਭਾਈਚਾਰੇ ਦੇ ਹਵਾਲੇ ਨਾਲ, ਕਿਉਂਕਿ ਜਿਵੇਂ ਇੱਥੇ ਧਰਮ ਪਰਿਵਰਤਨ ਦੀ ਲਹਿਰ ਚੱਲੀ, ਜਬਰੀ ਧਰਮ ਪਰਿਵਰਤਨ ਵੀ ਕਰਾਇਆ ਜਾ ਰਿਹਾ, ਲਾਲਚ ਵਸ ਵੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਈਸਾਈ ਪੰਜਾਬੀ ਨਹੀਂ ਹੈਗੇ। ਸੋ ਵੀ ਇਸੇ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਨੇ। ਜੇਕਰ ਇੱਧਰੋਂ ਉੱਧਰੋਂ ਕੋਈ ਜਾ ਵੀ ਰਿਹਾ ਤਾਂ ਵੀ ਇਹ ਸਵਾਲ ਹੈ ਕਿ ਪੰਜਾਬ ਦੇ ਵਾਸੀ ਹੈਗੇ ਨੇ। ਫਿਰ ਇਸ ਮਸਲੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੀ ਇਹਦੇ ਪਿੱਛੇ ਕਿਸੇ ਧਿਰ ਨੂੰ ਰਾਜਨੀਤਿਕ ਫਾਇਦਾ ਤਾਂ ਨਹੀਂ ਹੋਣ ਜਾ ਰਿਹਾ। ਜੇਕਰ ਅੰਮ੍ਰਿਤਪਾਲ ਬਨਾਮ ਕੁਝ ਪਾਦਰੀਆਂ ਦਾ ਮਾਮਲਾ ਹੈ, ਜਿਸ ਨੂੰ ਬਦਲ ਕੇ ਹੁਣ ਸਿੱਖ ਬਨਾਮ ਈਸਾਈ ਤਾਂ ਨਹੀਂ ਬਣਾਇਆ ਜਾ ਰਿਹਾ, ਤੇ ਸਿੱਖ ਬਨਾਮ ਈਸਾਈ ਬਣਾ ਕੇ ਇਹਦਾ ਫਾਇਦਾ ਕਿਹਨੂੰ ਹੋਣਾ? ਪੰਜਾਬ ਨੂੰ ਤਾਂ ਨੁਕਸਾਨ ਹੀ ਨੁਕਸਾਨ ਹੈ ਜੇ ਦੋ ਭਰਾ ਲੜੇ, ਦੋ ਭਰਾਵਾਂ 'ਚ ਟਕਰਾਵ ਹੋਇਆ। ਪਰ ਇੱਕ ਪਹਿਲੂ ਇਹ ਹੈ ਜਿਹੜੀ ਜੱਗ ਜ਼ਾਹਰ ਦਿਖਣ ਲੱਗ ਗਈ ਲੜਾਈ, ਕਿ ਪੰਜਾਬ ਦੇ ਵਿੱਚ ਈਸਾਈ ਬਨਾਮ ਸਿੱਖ ਹੋਣ ਜਾ ਰਿਹਾ ਜੀ। ਪਰ ਇੱਕ ਲੜਾਈ ਧੁਖ ਰਹੀ ਹੈ ਜਿਹੜੀ ਦਿਖਾਈ ਨਹੀਂ ਜਾ ਰਹੀ। ਉਹ ਲੜਾਈ ਦੀ ਵੀ ਅੰਦਰ ਖਾਤੇ ਰਾਜਨੀਤਿਕ ਤੌਰ ਤੇ ਤਿਆਰੀ ਹੈ। ਉਹ ਟਕਰਾਅ ਦੇ ਦਿਨ ਵੀ ਸਾਹਮਣੇ ਆ ਸਕਦੇ ਨੇ, ਜਿਹੜੀ ਜੱਟ ਬਨਾਮ ਦਲਿਤ ਬਣਾਉਣ ਦੀ ਕੋਸ਼ਿਸ਼ ਹੈ। ਤੇ ਇਸ ਲਈ ਉਹ ਧੁਖ ਦੀ ਲੜਾਈ ਪੰਜਾਬ ਦੇ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਸਕਦੀ ਹੈ। ਤੀਸਰਾ ਪਹਿਲੂ, ਇਸ ਦਿਨਾਂ ਦੇ ਵਿੱਚ ਜਿਸ ਕਦਰ ਮਤਲਬ ਇਹ ਮਾਹੌਲ ਗਰਮਾਇਆ ਹੈ, ਉਸ ਮਾਹੌਲ ਦੇ ਵਿੱਚ ਮਾਝੇ ਦੇ ਵਿੱਚ ਇੱਕ ਨਵੀਂ ਸਥਿਤੀ ਪੈਦਾ ਹੋ ਰਹੀ ਹੈ ਕਿ ਕੱਟੜ ਸਿੱਖ ਧਿਰਾਂ ਇੱਕ ਪਾਸੇ ਤੇ ਹਿੰਦੂ ਸਿੱਖ ਧਿਰਾਂ ਇੱਕ ਪਾਸੇ। ਸੋ ਹਿੰਦੂ ਸਿੱਖਾਂ ਦਾ ਟਕਰਾਅ ਵਾਲਾ ਮਾਹੌਲ, ਤਿੰਨ ਧਿਰ ਲੜਾਈ ਸ਼ੁਰੂ ਹੁੰਦੀ ਆ ਪੰਜਾਬ ਦੇ ਵਿੱਚ, ਚਾਹੇ ਉਹ ਸ਼ਬਦੀ ਲੜਾਈ ਹੋਵੇ, ਚਾਹੇ ਆਮੋ ਸਾਹਮਣੇ ਦਾ ਟਕਰਾਅ ਹੋਵੇ। ਇਹ ਲੜਾਈ ਦਾ ਮਤਲਬ ਇਹ ਨਹੀਂ ਹੁੰਦਾ ਕਿ ਡਾਂਗਾ ਸੋਟੇ ਲੈ ਕੇ ਇੱਕ ਦੂਜੇ ਦੇ ਮਗਰ ਪੈਣਾ। ਸੋ ਇਹ ਸ਼ਬਦੀ ਬਾਣ ਹੈ, ਇੱਕ ਦੂਜੇ ਪ੍ਰਤੀ ਤਕਰੀਰ, ਤਕਰਾਰ, ਹਲਕੇ ਸ਼ਬਦ, ਗਾਲੀ ਗਲੋਚ, ਤਿੱਖੀ ਬਿਆਨਬਾਜ਼ੀ। ਜੇਕਰ ਇਹ ਧਿਰਾਂ 'ਚ ਚਾਹੇ ਉਹ ਦਲਿਤ ਬਨਾਮ ਜੱਟ ਹੋ ਜਾਵੇ, ਚਾਹੇ ਸਿੱਖ ਬਨਾਮ ਹਿੰਦੂ ਹੋ ਜਾਵੇ, ਚਾਹੇ ਸਿੱਖ ਬਨਾਮ ਈਸਾਈ ਹੋ ਜਾਵੇ, ਉਹਦਾ ਪੰਜਾਬ ਨੂੰ ਆਰਥਿਕ ਤੌਰ ਤੇ ਵੀ, ਪੰਜਾਬ ਨੂੰ ਸਮਾਜਿਕ ਤੌਰ ਤੇ ਵੀ ਨੁਕਸਾਨ ਤਾਂ ਹੋਣਾ ਹੀ ਹੋਣਾ। ਪਰ ਇਹਦਾ ਕਿਹੜੀਆਂ ਰਾਜਨੀਤਿਕ ਧਿਰਾਂ ਨੂੰ ਫਾਇਦਾ ਹੋਣਾ, ਇਹ ਪੰਜਾਬ ਸੋਚੇ। ਸੋ ਇਸ ਲਈ ਕੌਣ ਲੈ ਕੇ ਆ ਰਿਹਾ ਸੜਕਾਂ ਦੇ ਉੱਤੇ, ਇਹਨਾਂ ਸਾਰੀਆਂ ਧਿਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਹਦੇ ਕਾਰਨ ਟਕਰਾਅ ਹੋ ਰਿਹਾ ਜਾਂ ਕਿਹਨੂੰ ਇਸ ਟਕਰਾਅ 'ਚੋਂ ਲਾਹਾ ਹੋਣਾ। ਇਹ ਪੰਜਾਬ ਨੂੰ ਸੋਚਣਾ ਪੈਣਾ। ਸੋ ਕੀ ਈਸਾਈ ਭਾਈਚਾਰਾ ਸਿਰਫ ਤੇ ਸਿਰਫ ਆਪਣੇ ਪਹਿਲੂ ਨੂੰ ਲੈ ਕੇ ਸੜਕ ਤੇ ਆ ਰਿਹਾ, ਜਾਂ ਉਹ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ, ਜਾਂ ਕੁਝ ਧਿਰਾਂ ਜਿਹੜੇ ਮਜ਼ਹਬੇ ਲਾ ਕੇ ਥੜੇ ਲਾ ਕੇ ਮਾਈਕਾਂ ਤੋਂ ਬੋਲ ਰਹੇ ਨੇ, ਕੀ ਉਹ ਸਿਰਫ ਪੰਜਾਬ ਦੇ ਹਿੱਤ ਲਈ, ਪੰਥ ਦੇ ਹਿੱਤ ਲਈ ਬੋਲ ਰਹੇ ਨੇ, ਜਾਂ ਉਹ ਕਿਸੇ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ, ਜਾਂ ਖੁਦੇ ਉਸ ਦਾ ਲਾਹਾ ਆਪਣੇ ਆਪ ਹੀ ਕਿਸੇ ਹੋਰ ਧਿਰ ਨੂੰ ਮਿਲ ਜਾਣਾ। ਸੋ ਇਸ ਲਈ ਕਿਸਾਨ ਅੰਦੋਲਨ ਕਹਿੰਦੇ ਜਨ ਅੰਦੋਲਨ ਬਣ ਗਿਆ ਸੀ, ਪਰ ਉਸ ਜਨ ਅੰਦੋਲਨ ਦੇ ਵਿੱਚੋਂ ਫਾਇਦਾ ਕੌਣ ਲੈ ਗਿਆ? ਜੀ। ਸੋ ਇਸੇ ਤਰ੍ਹਾਂ ਕੀਤੇ ਅਸੀਂ ਆਪਣੇ ਮੁੱਦਿਆਂ ਲਈ ਲੜਦੇ ਕਿਸੇ ਹੋਰ ਨੂੰ ਫਾਇਦਾ ਤਾਂ ਨਹੀਂ ਦੇ ਜਾਵਾਂਗੇ। ਇਹ ਫਿਕਰਮੰਦੀ ਪੰਜਾਬ 'ਚ ਖੜੀ ਹੈ। ਸੋ ਇਸ ਟਕਰਾਅ ਤੋਂ ਬਚਣ ਦੇ ਲਈ ਪੰਜਾਬ ਦੀਆਂ ਸਿਰ ਧਿਰਾਂ ਨੂੰ ਸਾਹਮਣੇ ਆਉਣਾ ਪੈਣਾ, ਚਿੰਤਤ ਧਿਰਾਂ ਨੂੰ ਸਾਹਮਣੇ ਆਉਣਾ ਪੈਣਾ, ਤਾਂ ਕਿ ਪੰਜਾਬ ਦਾ ਮਾਹੌਲ ਸੁਖਾਵਾਂ ਬਣਿਆ ਰਹੇ, ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ। ਸਾਂਝੀ ਵਾਲਤਾ ਜਿਹੜੀ 47 'ਚ ਵੀ ਨਹੀਂ ਟੁੱਟੀ ਸੀ, ਜਿਹੜੀ 84 'ਚ ਵੀ ਨਹੀਂ ਟੁੱਟੀ, ਹੁਣ ਵੀ ਟੁੱਟੇਗੀ ਤਾਂ ਨਹੀਂ, ਪਰ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ। ਜੀ ਬਿਲਕੁਲ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਈਸਾਈ ਭਾਈਚਾਰੇ ਨਾਲ ਜੁੜੀ ਖਬਰ ਤੋਂ ਉਸ ਤੋਂ ਬਾਅਦ ਖੜਗੇ ਬਚਾਉਣਗੇ ਕਾਂਗਰਸੀ, ਖੜਕੀ ਹੋਈ ਕਾਂਗਰਸ ਨੂੰ ਪਹਾੜ ਛੱਡ ਕੇ ਆਮ ਆਦਮੀ ਪਾਰਟੀ ਗੁਜਰਾਤ ਦੇ ਮੈਦਾਨਾਂ ਵੱਲ, ਇਮਾਨਦਾਰ ਮੰਤਰੀ ਨੇ ਵੀ ਦਿੱਤੀ ਹੈ ਰਿਸ਼ਵਤ, ਤੇ ਅਸੀਂ ਸੋਧੀਏ ਨੂੰ ਕਿ 21ਵੀਂ ਸਦੀ ਦਾ ਭਗਤ ਸਿੰਘ ਕਹਿਣਾ ਠੀਕ ਹੈ ਜਾਂ ਗਲਤ ਹੈ। ਖਬਰਾਂ ਦੇ ਵਿੱਚ ਤਫਸੀਲ ਦੇ ਨਾਲ ਤੁਸੀਂ ਸੁਣਿਆ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਕਰਾਂਗੇ ਸਮਾਪਤ। ਸੋ ਸ਼ਰਮਾ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਵੀਰੇ। ਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ। ਬਹੁਤ ਬਹੁਤ ਧੰਨਵਾਦ। ਲਗਾਤਾਰ ਬਹੁਤ ਬਹੁਤ ਧੰਨਵਾਦ।